ਬਸਰਾ, ਮੇਜਰ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, 60% ਦਾ ਕਰਜ਼ਾ ਮਾਫ ਕਰ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਜੋ ਨਿਊਯਾਰਕ ਦੇ ਮੇਅਰ ਦੀ ਜਿਹੜੀ ਪ੍ਰਾਇਮਰੀ ਇਲੈਕਸ਼ਨ ਹੋਈ ਸੀ ਜਿਹਦੇ ਵਿੱਚ ਜ਼ੋਰਾਨ ਮਮਦਾਨੀ ਉਹ ਵਿਨਰ ਨਿਕਲੇ ਹੈਗੇ ਆ। ਉਹਨਾਂ ਨੇ ਐਂਡਰਿਊ ਕੁਮੋ ਨੂੰ ਹਰਾਇਆ। ਨਿਊਯਾਰਕ ਸ਼ਹਿਰ ਜਿੱਥੇ ਕਹਿੰਦੇ ਪਈ 2/3 ਇਮੀਗ੍ਰੈਂਟਸ ਰਹਿੰਦੇ ਹੈਗੇ ਆ। ਇਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੇ ਕਾਫੀ ਐਂਟੀ ਇਮੀਗ੍ਰੈਂਟ ਬਿਆਨ ਵੀ ਦਾਗੇ ਹੈਗੇ, ਖਾਸ ਕਰਕੇ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਨਾਲ ਮਾਮਲਿਆਂ ਵਾਲੇ ਐਡਵਾਈਜ਼ਰ ਹੈਗਾ ਆ ਵੀ ਜੇ ਆਪਾਂ ਪਹਿਲਾਂ ਇਦਾਂ ਦਾ ਕੰਮ ਰੋਕਿਆ ਹੁੰਦਾ ਤਾਂ ਇਹ ਚੀਜ਼ ਇੱਥੇ ਤੱਕ ਨਾ ਪਹੁੰਚਦੀ। ਦੂਸਰੀ ਗੱਲ ਇਹ ਆ ਵੀ ਨਿਊਯਾਰਕ ਸ਼ਹਿਰ ਸਭ ਤੋਂ ਜ਼ਿਆਦਾ ਬਿਜ਼ਨਸ ਉੱਥੇ ਆ, ਵਾਲ ਸਟਰੀਟ ਉੱਥੇ ਆ ਤੇ ਯੂਜ਼ ਬਹੁਤ ਉੱਥੇ ਆ। ਤੇ ਇੱਕ 33 ਸਾਲਾਂ ਦਾ ਜਿਹੜਾ ਨੌਜਵਾਨ ਆ ਜਿਹਦੀ ਮਦਰ ਹਿੰਦੂ ਆ ਤੇ ਫਾਦਰ ਉਹਦਾ ਮੁਸਲਮਾਨ ਆ ਤੇ ਈਜਿਪਟ ਤੋਂ, ਜ਼ੋਰਾਨ ਮਮਦਾਨੀ। ਸੋ 33 ਸਾਲਾਂ ਦਾ ਇੱਕ ਅਸੈਂਬਲੀ ਮੈਂਬਰ ਸੀ, ਫਸਟ ਟਾਈਮ ਜਿਹੜਾ ਇਸ ਰੇਸ ਦੇ ਵਿੱਚ ਆਇਆ। ਤੇ ਐਂਡਰਿਊ ਕੁਮੋ ਸਾਰਿਆਂ ਨੂੰ ਬੜਾ ਨਾਂ ਹਰ ਇੱਕ ਨੂੰ ਯਾਦ ਆ ਵੀ ਐਂਡਰਿਊ ਕੁਮੋ ਬਹੁਤ ਸਟਰੋਂਗ ਕੈਂਡੀਡੇਟ ਸੀਗਾ। $25 ਮਿਲੀਅਨ ਤੱਕ ਜਿਹੜੇ ਆ ਕਈ ਜਿਹੜੀਆਂ ਲੇਬਰ ਆਰਗੇਨਾਈਜੇਸ਼ਨ ਜਾਂ ਹੋਰ ਹੈਗੀਆਂ ਉਹਨਾਂ ਨੇ ਇਸ ਦੇ ਉੱਤੇ ਐਂਡਰਿਊ ਕੁਮੋ ਨੂੰ ਸਪੋਰਟ ਕੀਤੀ ਸੀ। ਪਰ ਫਿਰ ਵੀ ਡੈਮੋਕ੍ਰੈਟਿਕ ਸੋਸ਼ਲਿਸਟ ਹੈਗਾ ਆ ਤੇ ਇਸ ਨੇ ਐਂਡਰਿਊ ਕੁਮੋ ਨੂੰ ਹਰਾ ਦਿੱਤਾ ਹੈਗਾ। 50% ਵੋਟਾਂ ਨਹੀਂ ਲਿਜਾ ਸਕੇ। ਸੋ ਇਹ ਪ੍ਰਾਇਮਰੀ ਜਿੱਤ ਗਿਆ ਤੇ ਹੁਣ ਨੈਕਸਟ ਜਿਹੜੀ ਇਲੈਕਸ਼ਨ ਆ ਫਿਰ ਉਹਦੇ ਵਿੱਚ ਇਹ 100% ਚਾਂਸ ਆ ਵੀ ਇਹ ਜੋ ਮਮਦਾਨੀ ਆ ਉਹੀ ਇਸ ਜਿੱਤ ਨੂੰ ਜਿਹੜਾ ਅੱਗੇ ਲੈ ਕੇ ਜਾਵੇਗਾ। ਮੇਅਰ ਐਰਿਕ ਐਡਮ ਜਿਹੜੇ ਆ ਉਹ ਐਜ਼ ਏ ਇੰਡੀਪੈਂਡੈਂਟ ਰਨ ਕਰ ਰਹੇ ਸੀ ਤੇ ਹਾਲਾਂਕਿ ਮਿਸਟਰ ਕੁਮੋ ਨੂੰ ਚਾਂਸ ਹੈਗਾ ਆ ਫਿਰ ਰਨ ਕਰਨ ਦਾ, ਪਰ ਲੱਗਦਾ ਨਹੀਂ ਕਹਿੰਦੇ ਵੀ ਇਸ ਵਾਰੀ ਉਹ ਰਨ ਕਰੂਗੇ। 10 ਦੇ ਕਰੀਬ ਕੈਂਡੀਡੇਟ ਸੀਗੇ ਇਸ ਰੇਸ ਦੇ ਵਿੱਚ ਜੀ। ਸੋ ਜੋ ਮਮਦਾਨੀ ਆ ਇਸ ਨੇ ਜੋ ਆਪਣੀ ਸ਼ੁਰੂਆਤ ਵੀ ਆ ਕਹਿੰਦਾ ਵੀ ਮੈਂ ਟਵੀਟ ਕੀਤਾ ਸੀ ਵੀ ਮੈਂ ਇੱਕ ਗੁਰਦੁਆਰੇ ਦੇ ਵਿੱਚ ਜਾ ਕੇ ਕੀਤੀ ਸੀ। ਉਹਨਾਂ ਨੇ ਜ਼ੋਹਰਾਨ ਮਮਦਾਨੀ ਨੇ ਇਹ ਕਿਹਾ ਵੀ ਬਾਬਾ ਮੱਖਣ ਸ਼ਾਹ ਲਵਾਣਾ ਗੁਰਦੁਆਰਾ ਸਾਹਿਬ ਆ ਉੱਥੇ ਸ਼ੁਰੂ ਕੀਤੀ ਸੀ ਤੇ ਐਂਡ ਵੀ ਮੈਂ ਉੱਥੇ ਆ ਕੇ ਕੀਤੀ ਹੈਗੀ ਆ। ਮੋਦੀ ਹੁਣਾਂ ਦੇ ਕਾਫੀ ਕ੍ਰਿਟਿਕ ਆ ਮਮਦਾਨੀ ਹੁਣੀ। ਸੋ ਇੱਕ ਤਰ੍ਹਾਂ ਨਾਲ ਡੈਮੋਕ੍ਰੇਟਸ ਨੂੰ ਹੁਣ ਇੱਕ ਰਾਈਜ਼ਿੰਗ ਸਟਾਰ ਮਿਲ ਗਿਆ ਹੈਗਾ ਕਿਉਂਕਿ ਇਸ ਵੇਲੇ ਪਾਰਟੀ ਡੈਮੋਕ੍ਰੇਟਾਂ ਦੀ ਕਾਫੀ ਖਿਲਰੀ ਪਈ ਹੈਗੀ ਆ। ਜੀ ਮੋਦੀ ਨੂੰ ਉਹਨਾਂ ਨੇ ਵਾਰ ਕ੍ਰਿਮੀਨਲ ਵੀ ਜਿਹੜਾ ਆ ਉਹ ਆਖਿਆ ਸੀਗਾ। ਸੋ ਬਿਲਕੁਲ ਨਿਊਯਾਰਕ ਦਾ ਜਿਹੜਾ ਮੇਅਰ ਦਾ ਕੈਂਡੀਡੇਟ ਆ ਉਹਦੀ ਹੁਣ ਪੁਰਾਣੀ ਵੀਡੀਓ ਜਿਹੜੀ ਆ ਉਹ ਕਾਫੀ ਜ਼ਿਆਦਾ ਉੱਭਰ ਕੇ ਜਿਹੜੀ ਉਹ ਸਾਹਮਣੇ ਆ ਰਹੀ ਆ ਤੇ ਜ਼ੋਹਰਾਨ ਜਿਹੜਾ ਮਮਦਾਨੀ ਆ ਉਸ ਨੇ ਪ੍ਰੈਜ਼ੀਡੈਂਟ ਮੋਦੀ ਨੂੰ ਜਿਹੜਾ ਆ ਉਹ ਇਹ ਆਖਿਆ ਸੀਗਾ ਵੀ ਜਿਹੜੇ ਗੁਜਰਾਤ ਦੇ ਵਿੱਚ ਕਹਿੰਦੇ ਵੀ ਉੱਥੇ ਜੋ ਹਿੰਸਾ ਹੋਈ ਸੀ ਉਹਦੇ ਕਰਕੇ ਮੋਦੀ ਨੂੰ ਉਹ ਇੱਕ ਵਾਰ ਕ੍ਰਿਮੀਨਲ ਦੇ ਤੌਰ ਦੇ ਉੱਤੇ ਮੰਨਦੇ ਆ। ਕਹਿੰਦਾ ਸੇਮ ਉਦਾਂ ਹੀ ਜਿੱਦਾਂ ਨੇਤਨਯਾਹੂ ਆ। ਸੋ ਉਹ ਜਿਹੜੀ ਚੀਜ਼ ਆ ਉਹ ਤੁਸੀਂ ਦੇਖ ਸਕਦੇ ਆ। ਸੋ ਇਸ ਟਾਈਮ ਜੇ ਸਾਡੇ ਨਾਲ ਜਿਹੜੇ ਵੀਡੀਓ ਜ਼ਰੀਏ ਜੁੜੇ ਆ ਉਹ ਜਿਹੜੀ ਤਸਵੀਰ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਜਿਹੜਾ ਮੱਖਣ ਸ਼ਾਹ ਗੁਰਦੁਆਰਾ ਸਾਹਿਬ ਉੱਥੇ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਵਿੱਚ ਜਦੋਂ ਗੁਰੂ ਘਰਾਂ ਤੋਂ ਉਸਨੇ ਜਿਹੜੀ ਉੱਥੇ ਸ਼ੁਰੂਆਤ ਕੀਤੀ ਸੀ ਉਹ ਇਸ ਟਾਈਮ ਜਿਹੜੀ ਉਹ ਸਾਹਮਣੇ ਹੈਗੀ ਆ। ਇਸ ਤੋਂ ਇਲਾਵਾ ਆਪਾਂ ਨੂੰ ਇਹ ਵੀ ਪਤਾ ਆ ਵੀ ਕਾਫੀ ਸਿੱਖਾਂ ਨੇ ਵੀ ਇਸ ਦੀ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਸਪੋਰਟ ਕੀਤੀ ਸੀਗੀ। ਸੋ ਲੋਕਾਂ ਨੇ ਕੁਮੋ ਤਾਂ ਜਿੱਦਾਂ ਹਰਜੋਤ ਸਿੰਘ ਜੀ ਪਹਿਲਾਂ ਦੱਸਿਆ ਹੀ ਆ ਵੀ ਜਦੋਂ ਉਹ ਗਵਰਨਰ ਸੀਗਾ ਤੇ ਕਿਸ ਤਰੀਕੇ ਦੇ ਉਹਦੇ ਕਾਰੇ ਸੀਗੇ ਉਸ ਦੇ ਚੱਲਦਿਆਂ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਉਸ ਨੂੰ ਲੈ ਕੇ ਨਹੀਂ ਸੀਗਾ। ਐਰਿਕ ਐਡਮ ਜਿਸ ਨੇ ਹੁਣ
ਟਰੰਪ ਪ੍ਰਸ਼ਾਸਨ ਦੇ ਨਾਲ ਹੱਥ ਜਿਹੜੇ ਉਹ ਮਿਲਾਏ ਆ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਲੈ ਕੇ ਵੀ, ਇਸ ਕਰਕੇ ਲੋਕ ਉਸ ਤੋਂ ਵੀ ਜਿਹੜੇ ਉਹ ਉੱਥੋਂ ਦੇ ਨਾਰਾਜ਼ ਸੀਗੇ। ਸੋ ਮਮਦਾਨੀ ਦਾ ਜਿਹੜਾ ਇਸ ਟਾਈਮ ਜ਼ੋਰ ਜਿਹੜਾ ਉਹ ਚੱਲਿਆ ਆ, ਤੇ ਕਹਿੰਦਾ ਵੀ ਮੈਂ ਓਲੀਗਾਰਚੀ ਦੇ ਉਲਟ ਜਿਹੜਾ ਉਹ ਖੜੂੰਗਾ। ਫ੍ਰੀ ਬੱਸਾਂ ਕਹਿੰਦਾ ਮੈਂ ਲਾਉਣੀਆਂ ਆ ਉੱਥੇ ਲੋਕਾਂ ਦੇ ਲਈ, ਅਫੋਰਡੇਬਲ ਰੈਂਟ ਜਿਹੜਾ ਆ ਉਹ ਕਰਨ ਦੇ ਲਈ ਜਿਹੜੇ ਉਸਨੇ ਮੇਨ ਗੱਲਾਂ ਜਿਹੜੀਆਂ ਆ ਉਹ ਆਖੀਆਂ ਆ। ਸੋ ਲੈਟਸ ਸੀ ਇਹ ਹੁਣ ਡੈਮੋਕ੍ਰੈਟਿਕ ਜਿਹੜੀ ਪ੍ਰਾਇਮਰੀ ਜਿੱਤਿਆ ਆ, ਤੇ ਮੋਸਟ ਪ੍ਰੋਬਬਲੀ ਜਿੱਦਾਂ ਆਪਾਂ ਨੂੰ ਪਤਾ ਹੈ ਵੀ ਉਹ ਕਾਫੀ ਬਲੂ ਸਿਟੀ ਹੈਗੀ ਆ, ਇਸ ਤੇ ਜਿੱਤਣ ਦੇ ਅਸਾਰ ਜਿਹੜੇ ਉਹ ਕਾਫੀ ਜ਼ਿਆਦਾ ਵੱਧ ਹੈਗੇ ਆ ਰਹੀਆਂ ਜਿਹੜੀਆਂ ਮੇਨ ਇਲੈਕਸ਼ਨਸ ਆ ਉਸ ਦੇ ਵਿੱਚ ਜੀ। ਫਾਈਨੈਂਸ਼ੀਅਲ ਟਾਈਮਸ ਨੇ ਰਿਪੋਰਟ ਕੀਤਾ ਹੈ ਕਿ ਜ਼ੋਹਰਾਨ ਮਮਦਾਨੀ ਦੀ ਵਿਕਟਰੀ ਜਿਹੜੀ ਆ ਯੂਐਸ ਦੀ ਪੋਲਿਟਿਕਸ ਦੇ ਵਿੱਚ ਸ਼ੌਕ ਵੇਵਸ ਇਸਨੇ ਭੇਜੀਆਂ ਹੈਗੀਆਂ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਜ਼ ਰਹਿੰਦੇ ਹੈਗੇ ਆ। ਇੱਕ ਮੁਸਲਮਾਨ ਕੈਂਡੀਡੇਟ ਦਾ ਰਾਈਜ਼ ਕਰਨਾ, ਜਿਹਦੀ ਮਦਰ ਹਿੰਦੂ ਹੈਗੀ ਆ, ਮਿਨੋਰਟੀ ਹੈਗੀ ਆ, ਤੇ ਉਹਨਾਂ ਇਸ਼ੂਜ਼ ਦੇ ਉੱਤੇ ਧੜੱਲੇ ਨਾ ਬੋਲਣਾ ਵੀ ਇੱਥੇ ਜਿਹੜਾ ਜੈਨੋਸਾਈਡ ਹੋ ਰਿਹਾ, ਇੱਥੇ ਜ਼ੁਲਮ ਹੋ ਰਿਹਾ, ਇੱਥੇ ਆਹ ਕੈਂਡੀਡੇਟ ਗਲਤ ਕਰ ਰਿਹਾ। ਸੋ 33 ਸਾਲਾਂ ਦਾ ਨੌਜਵਾਨ ਆ ਜਿਹੜਾ ਲਾ ਮੇਕਰ ਹੈਗਾ ਆ, ਇਹ ਨਿਊਯਾਰਕ ਦਾ ਮੇਅਰ ਹੋਪਫੁਲੀ ਬਣ ਜਾਊਗਾ। ਪ੍ਰਾਇਮਰੀ ਦੇ ਵਿੱਚ ਉਹਨ ਬਿਲਕੁਲ ਜਿੱਤ ਲਿਆ। 21,000 ਦੇ ਕਰੀਬ ਡੋਨਰ ਜਿਹੜੇ ਆ ਉਹਨਾਂ ਨੇ ਇਹਨੂੰ ਸਪੋਰਟ ਕੀਤਾ। ਸੋ ਇਹ ਕੋਈ ਰਿਚ ਕੈਂਡੀਡੇਟ ਨਹੀਂ ਸੀ। 75% ਉਹ ਲੋਕ ਆ ਜਿਨ੍ਹਾਂ ਨੇ $100 ਤੋਂ ਥੱਲੇ ਜਿਹੜੀ ਆ ਡੋਨੇਸ਼ਨ ਇਹਨਾਂ ਨੂੰ ਦਿੱਤੀ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਖਾਸ ਕਰਕੇ ਆਜ਼ਾਦੀ ਦੀ ਸੋਚ ਵਾਲੇ ਸਿੱਖ ਆ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਸਪੋਰਟ ਆ ਇਸ ਕੈਂਡੀਡੇਟ ਦੀ ਕੀਤੀ ਸੀ। ਜੀ ਜੀ ਬਿਲਕੁਲ ਹਰਜੋਤ ਸਿੰਘ ਜੀ, ਇਹਦੇ ਵਿੱਚ ਕੋਈ ਜਿਹੜੀਆਂ ਉਹ ਦੋ ਰਾਵਾਂ ਜਿਹੜੀਆਂ ਉਹ ਨਹੀਂ ਹੈਗੀਆਂ। ਤੁਹਾਨੂੰ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਵਿਊ ਸੁਣਾ ਦਿੰਦੇ ਆ ਜਿਹੜੇ ਉਸਨੇ ਮੋਦੀ ਨੂੰ ਲੈ ਕੇ ਜਿਹੜੇ ਆ ਉਹ ਪੇਸ਼ ਕੀਤੇ ਜਿਹੜੇ ਉਹ ਸੀਗੇ। ਸੋ ਆਓ ਥੋੜੀ ਉਹ ਉਸ ਦੀ ਜਿਹੜੀ ਇਹ ਗੱਲਬਾਤ ਆ ਉਸ ਨੂੰ ਸੁਣਦੇ ਆ। My father, his family comes from Gujarat in India, and his family is Muslim. I'm Muslim. And Narendra Modi helped to orchestrate. My father, his family comes from Gujarat in India, and his family is Muslim. I'm Muslim. And Narendra Modi helped to orchestrate what was a mass slaughter of Muslims in Gujarat, to the extent that we don't even believe there are Gujarati Muslims anymore. And when I tell someone that I am, it's a shock to them that is even the case. And this is someone who we should view in the same manner that we do Benjamin Netanyahu. This is a war criminal. My father, his family comes from Gujarat in India, and his family. ਸੋ ਜਿੱਦਾਂ ਇਹਦੇ ਵਿੱਚ ਹਰਜੋਤ ਸਿੰਘ ਜੀ ਉਹ ਦੱਸ ਰਿਹਾ ਵੀ ਕਹਿੰਦਾ ਮੇਰਾ ਜਿਹੜਾ ਪਿਓ ਦਾ ਪਰਿਵਾਰ ਆ ਉਹ ਗੁਜਰਾਤ ਦੇ ਮੁਸਲਿਮ ਪਰਿਵਾਰਾਂ ਦੇ ਵਿੱਚੋਂ ਇੱਕ ਆਉਂਦਾ, ਤੇ ਉਹ ਮੋਦੀ ਦੇ ਦੁਆਰਾ ਜਿਹੜਾ ਮੁਸਲਿਮਸ ਨੂੰ ਜਿਹੜਾ ਗੁਜਰਾਤ ਦੇ ਵਿੱਚ ਜੋ ਉਹਨਾਂ ਦੇ ਖਿਲਾਫ ਹਿੰਸਾ ਕੀਤੀ ਗਈ ਸੀ ਉਹਦੇ ਵਿੱਚ ਕਹਿੰਦਾ ਵੀ ਉਸ ਦਾ ਸਿੱਧਾ ਹੱਥ ਸੀਗਾ। ਕਹਿੰਦੇ ਵੀ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਆ ਵੀ ਉੱਥੇ ਇਸ ਤਰੀਕੇ ਦੇ ਨਾਲ ਗੁਜਰਾਤ 'ਚ ਇੱਦਾਂ ਮੁਸਲਮਾਨ ਵੀ ਰਹਿੰਦੇ ਆ। ਪਰ ਉਹਨੇ ਕਿਹਾ ਵੀ ਮੇਰੀ ਨਜ਼ਰ ਦੇ ਵਿੱਚ ਨਰਿੰਦਰ ਮੋਦੀ ਜਿਹੜਾ ਆ ਉਹ ਇੱਕ ਵਾਰ ਕ੍ਰਿਮੀਨਲ ਆ, ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਬੈਂਜਾਮਿਨ ਨੇਤਨਯਾਹੂ ਹੈਗਾ ਆ। ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਉਸਨੇ ਜਿਹੜੀ ਉਹ ਆਖੀ ਆ, ਇਹ ਕਾਫੀ ਚਿਰ ਪਹਿਲਾਂ ਦੀ ਜਿਹੜੀ ਗੱਲ ਆ, ਪਰ ਇਹ ਵੀਡੀਓ ਹੁਣ ਆਬਵੀਅਸਲੀ ਰੀਸਰਫੇਸ ਦੁਬਾਰਾ ਹੋ ਚੁੱਕੀ ਹੈਗੀ ਆ। ਸਟੀਫਨ ਮਿਲਰ ਜਿਹੜਾ ਆ ਉਹ ਬਹੁਤ ਇਸ ਗੱਲ ਤੇ ਔਖਾ ਹੈਗਾ ਆ। ਕਹਿੰਦਾ ਵੀ ਇਹ ਜਿਹੜਾ ਇਮੀਗ੍ਰੇਸ਼ਨ ਦਾ ਹੀ ਨਤੀਜਾ ਆ ਵੀ ਜਿਹੜਾ ਇਹ ਕੈਂਡੀਡੇਟ ਆ ਨਿਊਯਾਰਕ ਦਾ ਜਿਹੜਾ ਮੇਅਰ ਆ ਉਹ ਬਣ ਜਾ ਰਿਹਾ। ਸੋ ਇੰਨੀ ਜ਼ਿਆਦਾ ਹੇਟ ਤੁਸੀਂ ਇੱਥੋਂ ਦੇਖ ਸਕਦੇ ਆ। ਜਿਹੜੇ ਪ੍ਰੈਜ਼ੀਡੈਂਟ ਉਹਨਾਂ ਦੇ ਬਿਲਕੁਲ ਇਨਰ ਸਰਕਲ ਵਾਲੇ ਬੰਦੇ ਆ ਸਟੀਫਨ ਮਿਲਰ, ਉਹਦੇ ਵੱਲੋਂ ਇਹ ਜਿਹੜੀਆਂ ਸਟੇਟਮੈਂਟਸ ਆ ਰਹੀਆਂ ਜੀ। ਸੋ ਹੁਣ ਅੰਦਾਜ਼ਾ ਲਾ ਲਓ ਆਪਣੀ ਕਮਿਊਨਿਟੀ ਦੇ ਕਿੰਨੇ ਲੋਕ ਮੇਅਰ ਆ, ਅਸੈਂਬਲੀ ਮੈਂਬਰ ਆ ਇੱਕ, ਤੇ ਉਸ ਤੋਂ ਇਲਾਵਾ ਹੋਰ ਸਕੂਲ ਬੋਰਡਸ ਦੇ ਉੱਤੇ ਕਿੱਥੇ ਕਿੱਥੇ ਜਿਹੜੇ ਉਹ ਜਿੱਤੇ ਨੇ। ਸੋ ਉਹਨਾਂ ਪ੍ਰਤੀ ਕੀ ਸੋਚ ਜਿਹੜੀ ਉਹ ਰੱਖਦੇ ਹੋਣਗੇ। ਇਹ ਅੱਜ ਇਹ ਨਾ ਸੋਚੋ ਵੀ ਇਹ ਮੁਸਲਮਾਨ ਆ ਤੇ ਤਾਂ ਉਹਦੇ ਖਿਲਾਫ ਜਿਹੜਾ ਉਲਟਾ ਉਹਨਾਂ ਦੀ ਓਵਰਆਲ ਕਿਤੇ ਨਾ ਕਿਤੇ ਇਹ ਜਿਹੜੀ ਵਿਚਾਰਧਾਰਾ ਜਿਹੜੀ ਆ ਉਹ ਜੇ ਹੈਗੀ ਇਸ ਤਰੀਕੇ ਦੀ ਤਾਂ ਫਿਰ ਬੜੀ ਇੱਕ ਮੰਦਭਾਗੀ ਗੱਲ ਆ। ਪਰ ਇਹੋ ਜਿਹੇ ਮੌਕਿਆਂ ਦੇ ਉੱਤੇ ਉਹ ਉੱਭਰ ਕੇ ਸਾਹਮਣੇ ਜਿਹੜੀ ਉਹ ਆ ਜਾਂਦੀ ਹੈਗੀ ਆ। ਆਪਣੇ ਲੋਕਾਂ ਨੂੰ ਵੀ ਅੰਨੀ ਸਪੋਰਟ ਕਿਸੇ ਪਾਰਟੀ ਦੀ ਨਹੀਂ ਕਰਨੀ ਚਾਹੀਦੀ, ਚਾਹੇ ਉਹ ਡੈਮੋਕ੍ਰੇਟ ਨੇ ਤੇ ਚਾਹੇ ਉਹ ਰਿਪਬਲਿਕਨ ਆ। ਅਗਲੇ ਵੀ ਤੁਹਾਨੂੰ ਇੱਕ ਵੋਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਰੱਖਦੇ ਆ, ਤੇ ਤੁਸੀਂ ਵੀ ਉਹਨਾਂ ਤੋਂ ਕੰਮ ਕਰਾਉਣ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਰੱਖੋ, ਕਿਹੜਾ ਮੁਲਕ ਦੇ ਲਈ ਚੰਗਾ, ਕਿਹੜਾ ਤੁਹਾਡੀ ਕਮਿਊਨਿਟੀ ਦੇ ਲਈ ਚੰਗਾ ਆ। ਸੋ ਉਹ ਵਿਚਾਰਧਾਰਾ ਦੇ ਨਾਲ ਜਿਹੜਾ ਉਹ ਅੱਗੇ ਵਧਣਾ ਚਾਹੀਦਾ ਆ। ਜੀ ਹਰਜੋਤ ਸਿੰਘ ਜੀ, ਅੱਗੇ ਵਧਦੇ ਆ। ਹੁਣ ਆਪਾਂ ਨਾਟੋ ਦੀਆਂ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਦੇ ਆ।
ਕੀ ਕੁਛ ਜਿਹੜਾ ਆ ਉਹ ਉੱਥੇ ਜਿਹੜਾ ਉਹ ਵਾਪਰਿਆ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜਾ ਇਹ ਕਲੇਮ ਕੀਤਾ ਸੀਗਾ ਵੀ ਜਿਹੜੀਆਂ ਈਰਾਨ ਦੀਆਂ ਨਿਊਕਲੀਅਰ ਕੈਪੇਬਿਲਿਟੀਜ਼ ਆ ਉਸ ਨੂੰ ਉਹਨਾਂ ਨੇ ਬਿਲਕੁਲ ਨਸ਼ਟ ਕਰ ਦਿੱਤਾ ਆ। ਇਹ ਨਾਟੋ ਦੇ ਉੱਥੇ ਜਾ ਕੇ ਉਹਨਾਂ ਨੇ ਭਾਸ਼ਣ 'ਚ ਵੀ ਜਿਹੜਾ ਉਹ ਆਖਿਆ। ਪਰ ਯੂਐਨ ਦੇ ਵਾਚਡੌਗ ਤੇ ਇੱਥੇ ਵੀ ਜਿਹੜੀ ਇੰਟੈਲੀਜੈਂਸ ਰਿਪੋਰਟਸ ਜੋ ਉੱਭਰ ਕੇ ਸਾਹਮਣੇ ਆ ਰਹੀਆਂ ਆ ਉਹਨਾਂ ਨੇ ਇਹ ਕਿਹਾ ਆ ਵੀ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਸ਼ਾਇਦ ਹੋਇਆ ਕਹਿੰਦੇ, ਤੇ ਪਰ ਕਹਿੰਦੇ ਵੀ ਕੁਛ ਮਹੀਨੇ ਕਈ ਮਹੀਨੇ ਜਿਹੜਾ ਈਰਾਨ ਦਾ ਜਿਹੜਾ ਵੀ ਨਿਊਕਲੀਅਰ ਪ੍ਰੋਗਰਾਮ ਆ ਉਹ ਪਿੱਛੇ ਨੂੰ ਜਿਹੜਾ ਉਹ ਪੈ ਚੁੱਕਾ ਹੈਗਾ ਆ। ਸੋ ਜਿਹੜੀ ਗਾਰਡੀਅਨ ਆ ਉਹ ਅੱਜ ਇਹ ਰਿਪੋਰਟ ਕਰ ਰਹੀ ਆ ਵੀ ਜਿਹੜਾ ਯੂਐਨ ਦਾ ਵਾਚਡੌਗ ਆ ਉਹ ਇਸ ਤਰੀਕੇ ਦੇ ਨਾਲ ਮੰਨ ਰਿਹਾ ਹੈਗਾ ਆ ਵੀ ਜਿਹੜੀਆਂ ਕੈਪੇਬਿਲਿਟੀਜ਼ ਆ ਈਰਾਨ ਦੀਆਂ ਨਿਊਕਲੀਅਰ ਕੈਪੇਬਿਲਿਟੀਜ਼ ਆ ਜਿਸ ਨੂੰ ਉਹਨਾਂ ਨੇ ਕਿਹਾ ਵੀ ਟੋਟਲੀ ਖਤਮ ਕਰ ਦਿੱਤਾ ਆ, ਉਹ ਗਲਤ ਆ। ਇਹ ਉਸੇ ਤਰੀਕੇ ਦੇ ਨਾਲ ਇੱਕ ਯੂਐਸ ਦੀ ਇੰਟੈਲੀਜੈਂਸ ਰਿਪੋਰਟ ਜਿਹੜੀ ਲੀਕ ਹੋਈ ਸੀ ਉਹਦੇ ਵਿੱਚ ਵੀ ਇਹੀ ਮੰਨਿਆ ਗਿਆ ਵੀ ਜਿਹੜੀ ਡੈਮੇਜ ਆ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਕੁਝ ਮਹੀਨੇ ਜਿਹੜੀ ਆ ਉਹ ਪਿੱਛੇ ਪਈ ਆ। ਯੂਐਨ ਦਾ ਜਿਹੜਾ ਨਿਊਕਲੀਅਰ ਵਾਚਡੌਗ ਦੇ ਚੀਫ ਰਾਫੇਲ ਗ੍ਰੋਸੀ ਉਹਨਾਂ ਨੇ ਫਰਡੋ ਸਾਈਟ ਨੂੰ ਲੈ ਕੇ ਜਿਹੜਾ ਉਹ ਕਿਹਾ ਵੀ ਕਹਿੰਦੇ IAEA ਕੋਈ ਵੀ ਜਣਾ ਇਸ ਟਾਈਮ ਇਸ ਪੋਜੀਸ਼ਨ ਦੇ ਵਿੱਚ ਨਹੀਂ ਆ ਵੀ ਅੰਡਰਗਰਾਉਂਡ ਡੈਮੇਜ ਜਿਹੜਾ ਫਰਡੋ ਦੇ ਵਿੱਚ ਕਿੰਨਾ ਕੁ ਹੋਇਆ ਹੈਗਾ ਆ। ਤੇ ਪਰ ਉਹ ਕਹਿੰਦੇ ਵੀ ਅਸੀਂ ਮੰਨਦੇ ਆ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੋ ਸਕਦਾ ਆ। ਜਿਹੜੇ ਗ੍ਰੋਸੀ ਆ ਉਹਨਾਂ ਨੇ ਕਿਹਾ ਵੀ ਸਾਡੀ ਪ੍ਰਾਇੋਰਟੀ ਇਹੀ ਆ ਵੀ ਜਿਹੜੇ IAEA ਦੇ ਇੰਸਪੈਕਟਰਸ ਆ ਉਹਨਾਂ ਨੂੰ ਈਰਾਨ ਦੀ ਇਹਨਾਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਘੱਲਿਆ ਜਾਵੇ ਤਾਂ ਜੋ ਇਹ ਦੇਖਿਆ ਜਾਵੇ ਵੀ ਜਿਹੜਾ US ਦੇ ਦੁਆਰਾ ਉੱਥੇ B2 ਬੋਮਰਸ ਦੇ ਨਾਲ ਬੰਕਰ ਬਸਟਰ ਬੰਬਸ ਸੁੱਟੇ ਗਏ ਸੀਗੇ ਵੀ ਉਸ ਦਾ ਐਕਚੁਅਲੀ ਕਿੰਨਾ ਨੁਕਸਾਨ ਹੋਇਆ ਹੈਗਾ ਆ। ਸੋ ਕਹਿੰਦੇ ਵੀ ਉਹ ਸਾਡੀ ਨੰਬਰ 1 ਪ੍ਰਾਇੋਰਟੀ ਹੈਗੀ ਆ। ਤੇ ਕਿ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਵੀ ਕਿ ਈਰਾਨ ਨੇ ਤੁਹਾਨੂੰ ਕੁਝ ਦੱਸਿਆ ਆ ਵੀ ਜਿਹੜੇ ਐਨਰਿਚਡ ਯੂਰੇਨੀਅਮ ਆ ਉਦਾਂ ਦੇ ਸਟਾਕਸ ਦੀ ਕੀ ਇਸ ਟਾਈਮ ਸਟੇਟਸ ਜਿਹੜਾ ਉਹ ਹੈਗਾ ਆ। ਤੇ ਕਹਿੰਦੇ ਵੀ ਜਿਹੜਾ ਯੂਰੇਨੀਅਮ ਐਨਰਿਚ ਹੋਇਆ ਘੱਟੋ ਘੱਟ 60% ਪਿਓਰਿਟੀ ਦੇ ਨਾਲ ਜਿਹੜਾ ਵੈਪਨ ਗ੍ਰੇਡ ਦੇ ਕਲੋਜ਼ ਮੰਨਿਆ ਜਾਂਦਾ ਆ। ਤਾਂ ਉਹਨਾਂ ਨੇ ਕਿਹਾ ਵੀ ਈਰਾਨ ਤੋਂ ਜਿਹੜੀ ਆ ਇੱਕ ਚਿੱਠੀ ਸਾਨੂੰ 13 ਜੂਨ ਨੂੰ ਜਿਹੜੀ ਉਹ ਮਿਲੀ ਆ ਜਿਹਦੇ ਵਿੱਚ ਈਰਾਨ ਕਹਿ ਰਿਹਾ ਵੀ ਅਸੀਂ ਸਪੈਸ਼ਲ ਮੈਜਰਸ ਲੈ ਰਹੇ ਆ ਨਿਊਕਲੀਅਰ ਮਟੀਰੀਅਲਸ ਤੇ ਆਪਣੇ ਇਕਵਿਪਮੈਂਟ ਆ ਉਸ ਨੂੰ ਬਚਾਉਣ ਦੀ ਖਾਤਰ। ਇਹ ਆਪਣੇ ਦਰਸ਼ਕਾਂ ਦੇ ਜਾਣਕਾਰੀ ਲਈ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਜਿਹੜੇ ਯੂਰੇਨੀਅਮ ਦਾ ਜਿਹੜਾ ਸਟਾਕ ਪਾਈਲ ਆ ਉਹ ਤਕਰੀਬਨ 1.5 ਫੁੱਟ ਦੀਆਂ ਟਿਊਬਾਂ ਦੇ ਵਿੱਚ 25-25 ਕਿਲੋ ਦਾ ਇੱਕ ਕਹਿ ਸਕਦੇ ਆ ਵੀ ਪਾਈਪ ਜੀ ਜਿਹੜੀ ਉਹ ਬਣ ਜਾਂਦੀ ਆ। ਤੇ ਜੇ ਉਸ ਨੂੰ ਉਹਨਾਂ ਨੇ ਕਿਤੇ ਲੈ ਕੇ ਜਾਣਾ ਹੋਵੇ ਛੋਟੀ ਗੱਡੀ ਦੇ ਪਿੱਛੇ ਰੱਖ ਕੇ ਹੱਥ 'ਚ ਫੜ ਕੇ ਤੁਰ ਕੇ ਵੀ ਕਹਿੰਦੇ ਵੀ ਉੱਥੋਂ ਕੱਢਿਆ ਜਾ ਸਕਦਾ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਹੈਗੀ ਆ। ਸੋ ਇਸ ਟਾਈਮ ਹਰ ਕੋਈ ਕਿਆਸਰਾਈਆਂ ਜਿਹੜੀਆਂ ਆ ਉਹ ਲਗਾ ਰਿਹਾ ਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਵੀ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਕੀ ਵਾਕਿਆ ਹੀ ਨਿਸਤੋ ਨਬੂਤ ਜਿਹੜਾ ਉਹ ਹੋ ਚੁੱਕਾ ਹੈ ਓਬਲਿਟਰੇਟ ਜਿੱਦਾਂ ਰਾਸ਼ਟਰਪਤੀ ਟਰੰਪ ਕਹਿ ਰਹੇ ਆ ਉਹ ਹੋ ਗਿਆ ਆ ਜਾਂ ਫਿਰ ਉਸ ਨੂੰ ਕੁਝ ਮਹੀਨਿਆਂ ਦਾ ਜਿਹੜਾ ਉਹ ਪਿੱਛੇ ਜਿਹੜਾ ਉਹ ਧੱਕਾ ਜਿਹੜਾ ਉਹ ਲੱਗਾ ਆ। ਅਮਰੀਕਾ ਵਾਲੇ ਜ਼ਰੂਰ ਡੈਫੀਨੇਟਲੀ ਰਾਸ਼ਟਰਪਤੀ ਟਰੰਪ ਇਸੇ ਚੀਜ਼ ਨੂੰ ਪੁਰਜੋਰ ਤਰੀਕੇ ਦੇ ਨਾਲ ਦੁਨੀਆ ਨੂੰ ਦੱਸ ਰਹੇ ਆ ਵੀ ਅਸੀਂ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਆ। ਟਰੰਪ ਹੁਣੀ ਇਹ ਕਹਿ ਰਹੇ ਆ ਵੀ US ਈਰਾਨ ਦੇ ਨਾਲ ਅਗਲੇ ਹਫ਼ਤੇ ਗੱਲਬਾਤ ਕਰਨ ਜਾ ਰਿਹਾ ਹੈਗਾ ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਆ ਵੀ ਇਜ਼ਰਾਈਲ ਤੇ ਈਰਾਨ ਦਾ ਕਨਫਲਿਕਟ ਫੇਰ ਵੀ ਸ਼ੁਰੂ ਹੋ ਸਕਦਾ ਹੈਗਾ। ਤੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਜਿਹੜਾ ਈਰਾਨ ਦਾ ਨਿਊਕਲੀਅਰ ਵਾਲਾ ਖਤਰਾ ਆ ਉਸ ਨੂੰ ਟਾਲ ਦਿੱਤਾ ਹੈਗਾ। ਪਰ ਜੋ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਕਈ ਜਿਹੜੀਆਂ ਡਿਫੈਂਸ ਦੀਆਂ ਡਿਪਾਰਟਮੈਂਟਸ ਆ ਉਹ ਸਾਰਾ ਕੁਝ ਅਲੱਗ ਦੱਸ ਰਿਹਾ ਹੈਗਾ। ਟਰੰਪ ਹੁਣੀ ਤਾਂ ਇਸ ਸਟ੍ਰਾਈਕ ਨੂੰ ਹੀਰੋਸ਼ੀਮਾ ਬੋਮਿੰਗ ਦੇ ਨਾਲ ਕੰਪੇਅਰ ਕੀਤਾ ਹੈਗਾ ਤੇ ਜਿਹੜੀ ਇੰਟੈਲੀਜੈਂਸ ਰਿਪੋਰਟ ਆ ਉਹਨੂੰ ਡਿਸਮਿਸ ਕੀਤਾ ਆ ਤੇ ਨਾਲ ਦੀ ਨਾਲ ਜਿਹੜਾ CNN ਤੇ ਨਿਊਯਾਰਕ ਟਾਈਮ ਦੇ ਉੱਤੇ ਕਾਫੀ ਤਬਾ ਵੀ ਲਾਇਆ ਹੈਗਾ। ਡਿਫੈਂਸ ਇੰਟੈਲੀਜੈਂਸ ਏਜੰਸੀ ਜੋ ਆ ਉਹਨਾਂ ਨੇ ਇਹ ਕਿਹਾ ਆ ਵੀ ਜੋ ਫੋਰਡੋ ਨੈਟਨਜ਼ ਤੇ ਇਸਫਾਨ ਇਹ ਇੰਨੇ ਜ਼ਿਆਦਾ ਡੈਮੇਜ ਨਹੀਂ ਹੋਏ ਹੈਗੇ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੁਣੀ ਕਲੇਮ ਕਰ ਰਹੇ ਹੈਗੇ ਆ। ਟਰੰਪ ਹੁਣੀ ਇਹ ਕਹਿ ਰਿਹਾ ਵੀ I don't want to use an example of Hiroshima, I don't want to use an example of Nagasaki, ਪਰ ਜੋ ਕੁਝ ਅਸੀਂ ਕੀਤਾ ਆ ਉਹਦੇ ਨਾਲ ਹੀ
ਈਰਾਨ ਤੇ ਇਜ਼ਰਾਈਲ ਜੋ ਆ ਉਹਨਾਂ ਦੀ ਜੰਗ ਖਤਮ ਹੋਈ ਹੈਗੀ ਆ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਯੂਐਸ ਦੀ ਜਿਹੜੀ ਡਿਫੈਂਸ ਇੰਟੈਲੀਜੈਂਸ ਏਜੰਸੀ ਆ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ, ਰੀਅਲੀ ਡੋਂਟ ਨੋ ਐਨੀਥਿੰਗ ਵੀ ਕੀ ਡੈਮੇਜ ਹੋਇਆ ਹੈਗਾ। ਤੇ ਬੱਲੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਆ ਵੀ ਜਿਹੜੀ CNN ਆ ਉਹ ਫੇਕ ਨਿਊਜ਼ ਆ, ਟਰੂਥ ਸੋਸ਼ਲ ਤੇ ਲਿਖਿਆ ਆ ਤੇ ਟੂਗੈਦਰ ਵਿਦ ਫੇਲਿੰਗ ਨਿਊਯਾਰਕ ਟਾਈਮਸ। ਸੋ ਦੋਨਾਂ ਦੇ ਬਾਰੇ ਉਹਨਾਂ ਨੇ ਇਹ ਜਿਹੜੇ ਆਪਣੇ ਬਿਆਨ ਆ ਉਹ ਦਿੱਤੇ ਹੈਗੇ ਆ। ਡੈਨ ਕੇਨ ਜੋ ਚੇਅਰਮੈਨ ਹੈਗੇ ਯੂਐਸ ਜੁਆਇੰਟ ਚੀਫਸ ਆਫ ਸਟਾਫ, ਉਹਨਾਂ ਨੇ ਕਿਹਾ ਆ ਵੀ ਜੋ ਨਿਊਕਲੀਅਰ ਸਾਈਟਸ ਹੈਗੇ ਆ ਉਹ ਸਵੀਅਰਲੀ ਡੈਮੇਜ ਤਾਂ ਹੋਏ ਆ, ਉਹਨਾਂ ਦੀ ਡਿਸਟਰਕਸ਼ਨ ਵੀ ਹੋਈ ਹੈਗੀ ਆ, ਪਰ ਫਾਈਨਲ ਅਸੈਸਮੈਂਟ ਦੇਖਣ ਨੂੰ ਸਾਨੂੰ ਟਾਈਮ ਲੱਗੂਗਾ। ਤੇ ਸੋ ਕੈਰੋਲਿਨ ਲਵਿਟ ਜੋ ਆ ਉਹ ਕਹਿੰਦੀ ਆ ਵੀ ਐਵੇਂ ਹੀ ਮਾਰੀ ਜਾਂਦੇ ਲੋਕ ਜੱਬਲੀਆਂ, ਤੁਹਾਨੂੰ ਪਤਾ ਹੀ ਆ ਵੀ ਜਦੋਂ 30,000 ਪਾਉਂਡ ਦਾ ਬੰਬ ਡਿੱਗਦਾ ਆ ਤੇ ਫੇਰ ਉੱਥੇ ਜਿਹੜਾ ਕੀ ਨੁਕਸਾਨ ਹੁੰਦਾ ਹੈਗਾ। ਪਰ ਜੇ ਉਹ ਹੁਣ 300-400 ਫੁੱਟ ਡੂੰਘਾ ਹੋਵੇ ਤੇ ਉਹ ਕਿੰਨੀ ਕੁ ਦੂਰ ਤੱਕ ਜਿਹੜਾ ਉਹ ਬੰਬ ਆ ਉਹ ਜਾਂਦਾ ਹੈਗਾ। ਸੋ ਇਸ ਤਰ੍ਹਾਂ ਦੇ ਬਿਆਨ ਟਰੰਪ ਹੋਣਾ ਨੇ ਪ੍ਰੈਸ ਕਾਨਫਰੰਸ ਵਿੱਚ ਵੀ ਦਿੱਤੇ ਆ, ਜਿੱਥੇ ਨਾਟੋ ਦੀ ਮੀਟਿੰਗ ਹੋ ਰਹੀ ਹੈਗੀ ਆ। ਨਾਟੋ ਦੇ ਜੇ ਚੱਕਰ ਦੀ ਗੱਲਬਾਤ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਕਹਿੰਦੇ ਜੀ ਵੀ 5% ਡਿਫੈਂਸ ਟਾਰਗੇਟ ਨੂੰ ਬਹੁਤ ਸਾਰੇ ਜਿਹੜੇ ਨਾਟੋ ਦੇ ਮੈਂਬਰਸ ਆ ਉਹ ਐਗਰੀ ਕਰ ਗਏ ਆ। ਕਹਿੰਦੇ ਵੀ ਅਸੀਂ 5% ਤੱਕ ਜਿਹੜਾ ਉਹਨਾਂ ਦਾ ਹੈਗਾ GDP ਦੀ ਸਪੈਂਡਿੰਗ ਆ ਉਹ ਰੇਜ਼ ਕਰਨ ਜਾ ਰਹੇ ਆ ਜੋ ਨਾਟੋ ਦੇ ਮੈਂਬਰਸ ਹੈਗੇ ਆ। ਸਿਰਫ ਸਪੇਨ ਵਾਲੇ ਮੇਰੇ ਖਿਆਲ ਨਾਲ ਮੰਨੇ ਨਹੀਂ ਹੈਗੇ, ਤੇ ਪਰ ਸਪੇਨ ਦੇ ਉੱਤੇ ਉਹਨਾਂ ਨੇ ਟਰੰਪ ਉਹਨਾਂ ਨੇ ਕਹਿਤਾ ਵੀ ਇਹਨਾਂ ਦੇ ਉੱਤੇ ਹੁਣ ਫਿਰ ਅਸੀਂ ਹੋਰ ਟੈਰਿਫ ਲਾਉਣ ਜਾ ਰਹੇ ਹੈਗੇ ਆ। ਜ਼ੈਲੈਂਸਕੀ ਹੁਣੀ ਬਿਲਕੁਲ ਨੈਟੋ ਸਮਿਟ 'ਚ ਪਹੁੰਚੇ ਹੋਏ ਸੀ, ਉਹਨਾਂ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਵੀ ਜਿਹੜੀ ਗੱਲਬਾਤ ਹੋਈ ਹੈਗੀ ਆ। ਤੇ ਉਹਨਾਂ ਨੇ ਕਿਹਾ ਵੀ ਮੈਂ ਰੈਡੀ ਆ, ਜਿੰਨੀ ਜਲਦੀ ਜੰਗ ਬੰਦ ਹੋ ਜਾਏ। ਇਹ ਟਰੰਪ ਹੁਣੀ ਕਹਿ ਰਹੇ ਆ ਤੇ ਉਹ ਕਹਿੰਦੇ ਵੀ ਮੈਂ ਹੁਣ ਵਲਾਡੀਮੀਰ ਪੁਟਿਨ ਦੇ ਨਾਲ ਇੱਕ ਵਾਰੀ ਫੇਰ ਜਿਹੜਾ ਗੱਲਬਾਤ ਕਰੂੰਗਾ ਵੀ ਇਹ ਜੰਗ ਜਿਹੜੀ ਆ ਖਤਮ ਹੋਣੀ ਚਾਹੀਦੀ ਹੈਗੀ ਆ। ਇਸ ਵਾਰੀ ਟਰੰਪ ਹੋਣਾ ਦਾ ਜਿਹੜਾ ਮਿਲਣੀ ਸੀਗੀ ਜ਼ੈਲੈਂਸਕੀ ਉਹਨਾਂ ਦੇ ਨਾਲ ਕਾਫੀ ਕਹਿੰਦੇ ਵੀ ਵਾਰਮ ਰਹੀ, ਵਧੀਆ ਰਹੀ ਹੈਗੀ ਆ। ਜੋ ਪਿਛਲੀ ਵਾਰੀ ਵਾਪਰਿਆ ਸੀ ਵਾਈਟ ਹਾਊਸ 'ਚ ਉਦਾਂ ਦੀ ਜਿਹੜੀ ਸਿਚੁਏਸ਼ਨ ਨਹੀਂ ਬਣੀ ਹੈਗੀ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 5% ਨੂੰ ਨਾਟੋ ਵਾਲੇ ਮੰਨ ਗਏ ਆ, ਪਰ ਜਿਹੜੇ ਸਪੈਂਡਿੰਗ ਗੋਲ ਤੋਂ ਜਿਹੜੇ ਸਪੇਨ ਵਾਲੇ ਆ ਉਹਨਾਂ ਨੇ ਆਪਟ ਆਊਟ ਕਰ ਲਿਆ ਆ। ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼ ਆ, ਉਹਨਾਂ ਨੇ ਟੈਲੀਵਾਈਜ਼ਡ ਐਡਰੈਸ 'ਚ ਜਿਹੜਾ ਉਹ ਕੀਤਾ ਸੀ, ਉਹਨਾਂ ਨੇ ਕਿਹਾ ਵੀ ਸਪੇਨ 5% ਆਪਣਾ GDP ਦਾ ਡਿਫੈਂਸ ਦੇ ਉੱਤੇ ਨਹੀਂ ਜਿਹੜਾ ਉਹ ਕਰੂਗਾ, ਤੇ ਪਰ ਕਹਿੰਦੇ ਵੀ ਜਿਹੜਾ ਸਾਡੇ ਲੈਜੀਟੀਮੇਸੀ ਆ ਤੇ ਵੇਟ ਆ ਨਾਟੋ ਦੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ। ਸੈਂਚੇਜ਼ ਨੇ ਜਿਹੜਾ ਉਹ ਕਿਹਾ ਵੀ ਸਪੇਨ ਆਪਣੀ ਜਿਹੜੀ ਉਹ ਕਮਿਟਮੈਂਟ ਆ 32 ਮੁਲਕਾਂ ਦੀ ਜਿਹੜੇ ਮਿਲਟਰੀ ਅਲਾਇੰਸ ਦੇ ਦੁਆਰਾ ਵੀ 2.1% GDP ਜਿਹੜੀ ਡਿਫੈਂਸ ਦੀ ਉੱਤੇ ਜਿਹੜੀ ਵਰਤਣੀ ਆ ਉਸ ਨੂੰ ਜਿਹੜਾ ਆ ਉਹ ਪੂਰਿਆ ਕਰਦਾ ਜਿਹੜਾ ਉਹ ਰਹੂਗਾ। ਨਾਟੋ ਦੇ ਜਿਹੜੇ ਸੈਕਟਰੀ ਜਨਰਲ ਮਾਰਕ ਰਟ ਤੇ ਜਿਹੜੇ ਸੈਂਚੇਜ਼ ਆ ਉਹਨਾਂ ਨੇ ਜਿਹੜੀ ਕਹਿੰਦੇ ਵੀ ਚਿੱਠੀਆਂ ਐਕਸਚੇਂਜ ਕੀਤੀਆਂ, ਜਿਹਦੇ ਵਿੱਚ ਸਪੇਨ ਨੂੰ ਇਹ ਜਿਹੜੀ ਐਗਜ਼ੈਂਪਸ਼ਨ ਆ ਉਹ ਮਿਲ ਚੁੱਕੀ ਆ। ਤੇ ਜਿਹੜੀ ਲੈਂਗੁਏਜ ਸੀਗੀ 5% ਸਪੈਂਡਿੰਗ ਦੀ ਟਾਰਗੇਟ ਨੂੰ, ਉਸ ਨੂੰ ਕਹਿੰਦੇ ਵੀ ਉਹਦੇ ਵਿੱਚ ਹੁਣ ਆਲ ਐਲਾਈਜ਼ ਜਿਹੜਾ ਸ਼ਬਦ ਆ ਉਹ ਕੱਢ ਦਿੱਤਾ ਗਿਆ ਹੈਗਾ ਆ। ਸੈਂਚੇਜ਼ ਨੇ ਜਿਹੜਾ ਉਹ ਦੱਸਿਆ ਵੀ ਜਿਹੜੇ ਮਾਰਕ ਰਟ ਆ ਉਹਨਾਂ ਨੂੰ ਜਿਹੜੀ ਇੱਕ ਵੱਖਰੀ ਚਿੱਠੀ ਘੱਲੀ ਗਈ ਆ, ਜਿਹੜੀ ਸਪੇਨ ਵੀ ਉਹ ਕਮਿਟ ਨਹੀਂ ਕਰਦਾ ਇਸ ਸਪੈਂਡਿੰਗ ਟਾਰਗੇਟ ਨੂੰ ਜਿਹੜਾ ਉਹ ਲੈ ਕੇ। ਤੇ ਨੀਦਰਲੈਂਡ ਦੇ ਵਿੱਚ ਹੇਗ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਇਸ ਨੂੰ ਅਟੈਂਡ ਕਰਨ ਦੇ ਲਈ ਪਹੁੰਚੇ ਹੋਏ ਆ। ਤੇ ਜਿਹੜਾ ਸਪੈਂਡਿੰਗ ਗਾਈਡਲਾਈਨਸ ਆ ਉਹ ਜਿਹੜਾ ਨਵਾਂ ਕੰਸੈਂਸਸ ਆ 32 ਮੁਲਕਾਂ ਦਾ ਨਾਟੋ ਮੈਂਬਰਸ ਦਾ ਉਹ ਇਸ ਟਾਈਮ ਬਣਿਆ ਪਿਆ ਆ। ਪਿਛਲੇ ਸਾਲ ਉੱਦਾਂ ਜੇ ਸਪੇਨ ਦੀ ਹੋਈ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਉਹਨਾਂ ਨੇ ਮਹਿਜ 1.28% ਜਿਹੜਾ ਆਪਣੇ GDP ਦਾ ਮਿਲਟਰੀ ਐਕਸਪੈਂਡੀਚਰ ਦੇ ਉੱਤੇ ਯੂਜ਼ ਜਿਹੜਾ ਉਹ ਕੀਤਾ ਸੀਗਾ, ਉਹ ਲਾਇਆ ਸੀਗਾ। ਤੇ ਕਹਿੰਦੇ ਵੀ ਅਲਾਇੰਸ ਦੇ ਵਿੱਚ, ਨਾਟੋ ਦੇ ਅਲਾਇੰਸ ਦੇ ਵਿੱਚ ਇਹ ਸਭ ਤੋਂ ਘੱਟ ਖਰਚਾ ਕਰਨ ਵਾਲਾ ਜਿਹੜਾ ਉਹ ਮੁਲਕ ਆ ਉਹ ਹੈਗਾ ਆ। ਤੇ ਅਪ੍ਰੈਲ ਮਹੀਨੇ 'ਚ ਇਹਨਾਂ ਨੇ ਕਿਹਾ ਸੀਗਾ ਵੀ ਨਹੀਂ ਹੁਣ ਅਸੀਂ ਇਸ ਨੂੰ ਵਧਾ ਕੇ 2% ਦੇ ਉੱਤੇ ਲੈ ਕੇ ਜਿਹੜਾ ਉਹ ਜਾਵਾਂਗੇ, ਕਿਉਂਕਿ ਇਹਨਾਂ ਨੂੰ ਕਹਿੰਦੇ ਵੀ ਖਾਸਾ ਪੁਸ਼ਬੈਕ ਆਪਣੇ ਕਹਿ ਸਕਦੇ ਵੀ ਸਪੇਨ ਦੇ ਅੰਦਰੋਂ ਪੋਲੀਟੀਕਲ ਧਿਰਾਂ ਦੇ ਵੱਲੋਂ ਤੇ ਉਹਨਾਂ ਦੇ ਆਪਣੇ ਜਿਹੜੇ ਸਾਥੀ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਵੱਲੋਂ ਉਸ ਦਾ ਜਿਹੜਾ ਕਹਿ ਸਕਦੇ ਵੀ ਆਪੋਜੀਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਵੀ ਇੰਨੀ ਜ਼ਿਆਦਾ ਸਪੈਂਡਿੰਗ ਨਹੀਂ ਕਰਨੀ ਚਾਹੀਦੀ।
ਜੀ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰ ਰਿਹਾ ਹੈਗਾ ਅਮਰੀਕਾ ਦੇ ਵਿੱਚ ਤੇ ਦੁਨੀਆ 'ਚ, ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਪਿਛਲੇ ਹਫਤੇ ਵੀ ਆਪਾਂ ਡਿਸਕਸ ਕੀਤਾ ਸੀ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਪੂਰੀ ਤਰ੍ਹਾਂ ਤੇ ਕੋਹਿਨਾ ਜਿਹੜੀਆਂ ਦੋ ਹਿੰਦੂ ਆਰਗੇਨਾਈਜੇਸ਼ਨਸ ਆ ਉਹ ਐਕਟਿਵ ਹੈਗੀਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ SV 509 ਬਿੱਲ ਹੈਗਾ ਟ੍ਰਾਂਸਨੈਸ਼ਨਲ ਆਪਰੇਸ਼ਨ ਵਾਲਾ ਉਹ ਕੈਲੀਫੋਰਨੀਆ ਦੇ ਵਿੱਚ ਉਹ ਫੇਲ ਕੀਤਾ ਜਾਵੇ। ਸੈਨੇਟ ਚੋਂ ਪਾਸ ਹੋ ਚੁੱਕਾ ਆ ਯੂਨੈਨਿਮਸਲੀ, ਹੁਣ ਅਸੈਂਬਲੀ 'ਚ ਜਾਣਾ, ਉਹ ਤੋਂ ਬਾਅਦ ਗਵਰਨਰ ਦੇ ਕੋਲ ਜਾਣਾ ਹੈਗਾ ਤੇ ਉਹਨਾਂ ਨੇ ਮੀਡੀਆ ਦੇ ਵਿੱਚ ਬਿਲਕੁਲ ਉਹੀ ਫੇਰ ਪਿਛਲੇ ਦਿਨਾਂ ਦੇ ਵਿੱਚ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣੀ ਸਟੇਟਮੈਂਟ ਜਾਰੀ ਕੀਤੀ ਸੀ ਉਹਨਾਂ ਵਿਕਟਮਸ ਦੇ ਲਈ ਜੋ ਇੱਕ ਜਹਾਜ਼ ਦੇ ਵਿੱਚ ਕ੍ਰੈਸ਼ ਹੋਣ ਦੇ ਨਾਲ ਮਾਰੇ ਗਏ ਸੀ, ਜੋ 40 ਸਾਲ ਪਹਿਲਾਂ ਘਟਨਾ ਵਾਪਰੀ ਸੀ, ਉਹਨੂੰ ਲੈ ਕੇ ਬਾਰ-ਬਾਰ ਫਿਰ ਉਹ ਸਿੱਖਾਂ ਨੂੰ ਬਦਨਾਮ ਕਰ ਰਿਹਾ ਉਸ ਟਾਈਮ ਦੇ ਉੱਤੇ ਇਹ ਬੜਾ ਅਨਫੋਰਚੂਨੇਟ ਪਾਰਟ ਆ। ਸਿੱਖਾਂ ਨੇ ਲੰਬੀ ਨਹੀਂ ਸੋਚੀ, ਉਹਨਾਂ ਨੂੰ ਬਹੁਤ ਰੌਲਾ ਪਾਉਣਾ ਚਾਹੀਦਾ ਸੀ ਵੀ ਭਾਈ ਇਹਦੀ ਇਨਵੈਸਟੀਗੇਸ਼ਨ ਕਰੋ। ਸਿੱਖ ਕਦੇ ਕਿਸੇ ਨਿਰਦੋਸ਼ ਦਾ ਕਤਲ ਨਹੀਂ ਕਰਦਾ ਤੇ ਇਹ ਬਹੁਤ ਹੁਣ ਜੋ ਰੀਸੈਂਟਲੀ ਵਾਪਰਿਆ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਇਨਵੋਲਵ ਹੋਈ ਆ ਸਿੱਖਾਂ ਨੂੰ ਮਾਰਨ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ, ਸੋ ਇਹ ਉਂਗਲੀ ਉਹਨਾਂ ਵੱਲ ਜਾਂਦੀ। ਹਾਲਾਂਕਿ ਹੁਣ ਬਹੁਤ ਸਿੱਖ ਕੈਨੇਡਾ ਦੇ ਰੌਲਾ ਪਾ ਰਹੇ ਵੀ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਦੁਬਾਰਾ ਕੀ ਸ਼ੁਰੂ ਹੋਣੀ ਚਾਹੀਦੀ ਆ। ਸੋ ਦੇਖੋ 40 ਸਾਲ ਹੋ ਗਏ ਆ ਉਹ ਬਾਰ-ਬਾਰ ਸਿੱਖਾਂ ਨੂੰ ਬਦਨਾਮ ਕਰ ਰਹੇ ਹੈਗੇ ਆ, ਕੋਈ ਸੋਲਿਡ ਪ੍ਰੂਫ ਨਾ ਆਉਣ ਦੇ ਬਾਵਜੂਦ ਵੀ। ਸੋ ਜੇ ਆਪਾਂ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਨਾ ਕਾਮਯਾਬ ਹੋਏ ਤੇ ਅੱਜ ਤੋਂ 40 ਸਾਲਾਂ ਨੂੰ ਜਿਹੜੇ ਸਾਡੇ ਬੱਚੇ ਆ ਨਾ ਜਿਹੜੇ ਜਾਂ ਕਿਸੇ ਦੇ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਹੋਊਗੇ ਉਹ ਸਾਨੂੰ ਗਾਲਾਂ ਕੱਢਣਗੇ ਵੀ ਕਿੱਦਾਂ ਦੇ ਸਾਡੇ ਜਿਹੜੇ ਬਜ਼ੁਰਗ ਸੀ ਉਹ ਸਾਡੇ ਲਈ ਉਸ ਟਾਈਮ ਤੇ ਫਾਈਟ ਨਹੀਂ ਕਰ ਸਕੇ। ਸੋ ਸਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਜਿੰਨੀਆਂ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਉਹਨਾਂ ਨੂੰ ਬੇਨਤੀ ਆ ਵੀ ਇਸ ਬਿੱਲ ਦਾ ਨਾ ਕੋਈ ਖਾਲਿਸਤਾਨ ਦੇ ਨਾਲ ਲੈਣਾ ਦੇਣਾ ਆ, ਨਾ ਕੋਈ ਇੰਡੀਆ ਦੇ ਨਾਲ ਲੈਣਾ ਦੇਣਾ ਆ। ਇਸ ਬਿੱਲ ਦਾ ਅਮਰੀਕਾ ਦੇ ਵਿੱਚ ਅਮਰੀਕਾ ਦਾ ਕਨਸਟੀਟਿਊਸ਼ਨ ਜੋ ਸਾਨੂੰ ਅਲਾਉ ਕਰਦਾ ਆ ਫਰੀडम ਆਫ ਐਕਸਪ੍ਰੈਸ਼ਨ, ਤੁਹਾਡੀ ਆਪਣੀ ਆਜ਼ਾਦੀ 'ਚ ਰਹਿਣ ਦੀ ਗੱਲ, ਆਜ਼ਾਦੀ ਦੀ ਗੱਲ ਕਰਨ ਦਾ ਹੱਕ ਦਿੰਦਾ ਹੈਗਾ ਆ ਤੇ ਉਸ ਬਿੱਲ ਉਸ ਨੂੰ ਸੇਫ ਕਿਸ ਤਰ੍ਹਾਂ ਰੱਖਣਾ ਹੈਗਾ ਤਾਂ ਕਿ ਜਿਹੜੀਆਂ ਬਾਹਰਲੀਆਂ ਸਰਕਾਰਾਂ ਆ ਉਹ ਅਮਰੀਕਨ ਸਿਟੀਜ਼ਨ ਨੂੰ ਡਰਾ ਧਮਕਾ ਨਾ ਸਕਣ ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਇਹ ਤੁਸੀਂ ਦੇਖਦੇ ਹੀ ਆ ਫਰੀਮਾਉਂਟ ਗੁਰੂ ਘਰ ਦੀ ਕਮੇਟੀ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਲਾ ਸੂਟ ਵੀ ਫਾਈਲ ਕੀਤਾ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਗੁਰੂ ਘਰਾਂ ਨੂੰ ਖਾਸ ਕਰਕੇ ਫਰੀਮਾਉਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਆ ਇੰਡੀਆ ਦੇ ਉਲਟ ਨਹੀਂ, ਇਹ ਇਰਾਨ, ਰਸ਼ੀਆ, ਹੋਰ ਵੀ ਜਿਹੜੇ ਬਹੁਤ ਸਾਰੇ ਮੁਲਕ ਹੈਗੇ ਅਮਰੀਕਨ ਸਿਟੀਜ਼ਨਸ ਨੂੰ ਜੋ ਥ੍ਰੈਟ ਕਰਦੇ ਆ, ਡਰਾਉਂਦੇ ਧਮਕਾਉਂਦੇ ਆ, ਉਸ ਦੇ ਅਗੇਂਸਟ ਇਹ ਬਿੱਲ ਹੈਗਾ। ਸੋ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਬੇਨਤੀ ਆ ਵੀ ਪਲੀਜ਼ ਕੰਟੈਕਟ ਕਰੋ। ਜਿਹੜੇ ਫਰੀਮਾਉਂਟ ਗੁਰੂ ਘਰ ਦੇ ਜਿਹੜੇ ਆਰਗੇਨਾਈਜ਼ਰਸ ਆ ਅੱਗੇ ਹੋ ਕੇ ਚੱਲੇ ਹੋਏ ਹੈਗੇ ਆ ਉਹਨਾਂ ਦੇ ਨੰਬਰ ਚਾਹੀਦੇ ਹੋਏ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ, ਕਾਲ ਕਰ ਲਿਓ 408 272 5200 ਦੇ ਉੱਤੇ। ਤੇ ਦੂਸਰਾ ਜਿਹੜੇ ਵੀ ਗੁਰੂ ਘਰ ਤੁਸੀਂ ਜਾਣਦੇ ਹੈਗੇ ਆ ਆਪਣੇ ਕਮੇਟੀਜ਼ ਨੂੰ ਅਕਾਊਂਟੇਬਲ ਬਣਾਓ, ਉਹਨਾਂ ਨੂੰ ਪੁੱਛੋ ਭਾਈ ਠੀਕ ਆ ਆਪਾਂ ਗੁਰੂ ਮਹਾਰਾਜ ਦਾ ਨਾਮ ਵੀ ਲੈਣਾ ਆ, ਲੰਗਰ ਵੀ ਛਕਣਾ ਆ, ਸਾਰਾ ਕੁਝ ਕਰਨਾ, ਜਿੱਥੇ ਸਾਡੇ ਨਾਲ ਇਨਜਸਟਿਸ ਹੋ ਰਿਹਾ, ਕੱਲਾ ਸਾਡੇ ਨਾਲ ਨਹੀਂ ਕਿਸੇ ਵੀ ਬੰਦੇ ਦੇ ਨਾਲ ਇਨਜਸਟਿਸ ਹੋ ਰਿਹਾ ਹੈਗਾ, ਉੱਥੇ ਤੁਹਾਡਾ ਕੀ ਸਟੈਂਡ ਆ, ਉੱਥੇ ਅਸੀਂ ਕੀ ਐਕਟ ਕਰ ਰਹੇ ਹੈਗੇ ਆ। ਜੇ ਉਹਨਾਂ ਨੇ ਨਹੀਂ ਲੈਟਰ ਲਿਖੇ ਉਹਨਾਂ ਨੂੰ ਪੁੱਛੋ ਵੀ ਭਾਈ ਕੀ ਕਰ ਰਹੇ ਹੈਗੇ ਆ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ, ਕੱਲਾ ਇਹ ਨਾ ਹੋਈਏ ਵੀ ਆਪਾਂ ਜਾਈਏ ਤੇ ਮੱਥਾ ਟੇਕ ਕੇ ਪ੍ਰਸ਼ਾਦੇ ਛਕ ਕੇ ਆ ਜਾਈਏ ਤੇ ਮੁੜ ਕੇ ਜੋ 40 ਸਾਲਾਂ ਤੋਂ ਵਾਪਰ ਰਿਹਾ ਸਿੱਖਾਂ ਦੇ ਨਾਲ ਕੈਨੇਡਾ ਦੇ ਵਿੱਚ ਉਹੀ ਕੁਝ ਫਿਰ ਇੱਥੇ ਵੀ ਵਾਪਰਨਾ ਸ਼ੁਰੂ ਹੋਵੇ। ਸੋ ਸਾਨੂੰ ਹੁਣ ਐਕਟ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ। ਜੀ, ਅਮਰੀਕਨ ਸਿੱਖ ਕਮਿਊਨਿਟੀ ਨੇ ਇਸ ਟਾਈਮ ਕੀ ਕਦਮ ਚੱਕੇ ਆ ਗਵਰਨਰ ਤੱਕ ਪਹੁੰਚ ਕਰਨ ਦੇ ਲਈ? ਅਸੈਂਬਲੀ ਮੈਂਬਰਸ ਦੇ ਵਿੱਚ ਆਪਾਂ ਨੂੰ ਉਮੀਦ ਆ ਵੀ ਅਸੈਂਬਲੀ 'ਚ ਬਿੱਲ ਪਾਸ ਜਿਹੜਾ ਉਹ ਹੋ ਜਾਊਗਾ। ਪਿਛਲੀ ਵਾਰੀ ਵੀ ਹੋ ਗਿਆ ਸੀਗਾ, ਉਦੋਂ ਸੈਨੇਟ ਦੀ ਕਮੇਟੀ 'ਚ ਰਹਿ ਗਿਆ ਸੀ, ਜਿਸ ਕਮੇਟੀ ਵਾਲੀ ਨੇ ਰੋਕਿਆ ਸੀ ਉਸਨੇ ਸੈਨੇਟ ਦੇ ਵਿੱਚ ਇਸ ਵਾਰ ਪੇਸ਼ ਕਰਕੇ ਸੈਨੇਟ 'ਚ ਯੂਨੈਨਿਮਸਲੀ 38-0 ਨਾਲ ਪਾਸ ਹੋਇਆ। ਹੁਣ ਅਸੈਂਬਲੀ 'ਚ ਉਮੀਦ ਆ ਵੀ ਅਸੈਂਬਲੀ 'ਚ ਪਾਸ ਹੋ ਜਾਊਗਾ। ਹੱਥ ਤੇ ਹੱਥ ਧਰ ਕੇ ਕਿਉਂ ਬੈਠੇ ਆ? ਕਿਹਦੀ ਵੇਟ ਆਪਾਂ ਜਿਹੜੀ ਉਹ ਕਰ ਰਹੇ ਆ? ਕੋਈ ਆ ਕੇ ਆਪਾਂ ਨੂੰ ਉਂਗਲੀ ਫੜ ਕੇ ਗਵਰਨਰ ਕੋਲ ਲੈ ਕੇ ਜਾਊਗਾ, ਫਿਰ ਆਪਾਂ ਉਹਨੂੰ ਦੱਸਣਾ ਆ, ਜਾਂ ਆਪ ਖੁਦ ਵੀ ਜਿਹੜੇ ਪੈਰ ਲਾ ਕੇ ਤੁਰ ਕੇ ਜਿਹੜਾ ਉਹ ਆਪਾਂ ਜਾ ਸਕਦੇ ਆ?
ਹਿੰਦੂ ਅਮਰੀਕਨ ਫਾਊਂਡੇਸ਼ਨ ਕੋਨਾ ਉਹਨਾਂ ਨੇ ਇਸ ਟਾਈਮ ਮੀਡੀਆ ਬਲਿਟਸ ਜਿਹੜਾ ਉਹ ਸ਼ੁਰੂ ਕੀਤਾ ਆ ਇਸ ਬਿੱਲ ਦੇ ਉਲਟ। ਡਾਕਟਰ ਜਸਮੀਤ ਬੈਂਸ ਦੇ ਉਲਟ ਜਿਹੜਾ ਉਹ ਕੰਮ ਜਿਹੜੇ ਉਹ ਕਾਰਵਾਈਆਂ ਜਿਹੜੀਆਂ ਚੱਲ ਰਹੀਆਂ ਆ, ਖਾਸ ਕਰਕੇ ਇਸ ਨੂੰ ਹਿੰਦੂ ਸਿੱਖ ਮਸਲਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ, ਹਿੰਦੂ ਫੋਬੀਆ ਦੇ ਨਾਂ ਦੇ ਹੇਠਾਂ ਇਸ ਨੂੰ ਜਿਹੜਾ ਆ ਇਤਰਾਜ਼ ਜਿਹੜਾ ਉਹ ਜਤਾਇਆ ਜਾ ਰਿਹਾ, ਜਦ ਕਿ ਉਸ ਬਿੱਲ ਦੇ ਵਿੱਚ ਨਾ ਇੰਡੀਆ ਦਾ ਨਾਂ ਆ, ਨਾ ਹਿੰਦੂਆਂ ਦਾ ਨਾਂ ਆ। ਸਿਰਫ ਉਹਨਾਂ ਲੋਕਾਂ ਦੀ ਗੱਲ ਕੀਤੀ ਆ ਵੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਪਤਾ ਲੱਗੇ ਪੁਲਿਸ ਵਾਲਿਆਂ ਨੂੰ, ਖਾਸ ਕਰਕੇ ਕੈਲੀਫੋਰਨੀਆ 'ਚ, ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕਿਹੜੇ ਤਰੀਕਿਆਂ ਦੇ ਨਾਲ ਜਿਹੜੀਆਂ ਵੱਖ-ਵੱਖ ਸਰਕਾਰਾਂ ਕਰਦੀਆਂ ਆ, ਜੋ ਉਹ ਤਰੀਕੇ ਭਾਰਤ ਦੀ ਸਰਕਾਰ ਵਰਤਦੀ ਹੈ। ਇਸੇ ਲਈ ਉਹਨਾਂ ਨੂੰ ਜਿਹੜੀ ਮੁਸ਼ਕਿਲ ਆ, ਤਕਲੀਫ ਆ ਜਿਹੜੀ ਉਹ ਹੋ ਰਹੀ ਆ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਚੱਲ ਰਹੇ ਆ। ਉਹਨਾਂ ਨੇ ਅਮਰੀਕਨਸ ਦੀ ਸੇਫਟੀ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ। ਉਹ ਕਹਿੰਦੇ ਵੀ ਜਿਹੜੇ ਨਾਨ ਇਮੀਗ੍ਰੈਂਟ ਆ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਆ ਵੀ ਇਸ ਦੇ ਵਿੱਚ ਅਮੈਂਡਮੈਂਟ ਕਰੋ ਬਿੱਲ ਦੇ ਵਿੱਚ, ਜਿਹੜੇ ਨਾਨ ਇਮੀਗ੍ਰੈਂਟ ਹੈਗੇ ਆ ਉਹਨਾਂ ਨੂੰ ਇਸ ਬਿੱਲ ਚੋਂ ਬਾਹਰ ਕੱਢ ਦਿਓ ਵੀ ਤਾਂ ਜੋ ਉਹਨਾਂ ਖਿਲਾਫ ਕੋਈ ਕਾਰਵਾਈ ਪੁਲਿਸ ਜਿਹੜੀ ਆ ਉਹ ਨਾ ਕਰ ਸਕੇ। ਸੋ ਇਹ ਸਾਰੀਆਂ ਚੀਜ਼ਾਂ ਦੇਖੋ ਉਹ ਵੱਡੇ ਪੱਧਰ ਦੇ ਉੱਤੇ, ਵੱਡੇ ਪੈਮਾਨੇ ਦੇ ਉੱਤੇ ਸਟੇਟ ਸਪਾਂਸਰਡ ਜਿਹੜੀਆਂ ਸੰਸਥਾਵਾਂ ਜਿਹੜੀਆਂ ਲੱਗੀਆਂ ਹੋਈਆਂ ਆ, ਤੇ ਆਪਾਂ ਪਤਾ ਨਹੀਂ ਕਿਹਦੀ ਵੇਟ ਕਰਦੇ ਆ ਵੀ ਕੋਈ ਸੱਦਾ ਆਊਗਾ ਫਿਰ ਆਪਾਂ ਜਾਵਾਂਗੇ ਤੇ ਫਿਰ ਜਾ ਕੇ ਉੱਥੇ ਗੱਲ ਕਰਾਂਗੇ। ਠੀਕ ਆ ਜੀ, ਚੰਗੀ ਗੱਲ ਆ, ਤੁਸੀਂ ਕਰ ਦਿੱਤਾ ਆ, ਕੇਸ ਕਰਤਾ ਆ, ਤੁਸੀਂ ਉਹਦੀ ਇਨਵੈਸਟੀਗੇਸ਼ਨ ਕਰਕੇ ਮੋਹਰੇ ਕਰਤਾ ਆ, ਪਰ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਕਦਮ ਜਿਹੜਾ ਉਹ ਕੀ ਚੱਕ ਰਹੇ ਆ? ਜਿਹੜੇ ਲੋਕ ਸਿੰਗਰਾਂ ਖਿਲਾਫ ਬੜੇ ਹੁੱਬ ਕੇ ਜਿਹੜਾ ਉਹ ਕਰਦੇ ਸੀਗੇ, ਉਹ ਕਿੱਥੇ ਨੇ ਇਸ ਟਾਈਮ? ਉਹ ਕਿਉਂ ਨਹੀਂ ਹਾਂ ਦਾ ਨਾਰਾ ਜਿਹੜਾ ਉਹ ਮਾਰ ਰਹੇ? ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਸਕੂਲ ਖੁੱਲਣ ਜਾ ਰਿਹਾ ਆ, ਮੈਂ ਨਹੀਂ ਦੇਖਿਆ ਉਹਨਾਂ ਦੇ ਵਿੱਚੋਂ ਕਿਸੇ ਨੇ ਕੁਛ ਪੁੱਛਕਿਆ ਵੀ ਹੋਵੇ, ਬੋਲਿਆ ਵੀ ਹੋਵੇ ਵੀ ਹਾਂ ਭਾਈ ਆ ਜਾਓ, ਉੱਥੇ ਇੱਕ ਸ਼ਹੀਦ ਦੇ ਨਾਂ ਦੇ ਉੱਤੇ ਪਹਿਲੀ ਦੀ ਸਕੂਲ ਖੁੱਲਣ ਜਾ ਰਿਹਾ ਵੀ ਆਓ ਆਪਾਂ ਸਾਰੇ ਹੁਮਾ ਕੇ ਜਿਹੜਾ ਉੱਥੇ ਪਹੁੰਚੀਏ। ਸੋ ਇਹ ਲੋਕ ਬੜੇ ਮਤਲਬ ਪ੍ਰਸਤ ਜਿਹੜੇ ਬਣਦੇ ਨੇ, ਸੋਸ਼ਲ ਮੀਡੀਆ ਦੇ ਉੱਤੇ ਰੌਲਾ ਰੂਲਾ ਪਾਉਣ ਵਾਲੇ ਜਿਹੜੇ ਉਹ ਲੋਕ ਵੱਖਰੇ ਨੇ, ਪਰ ਕਾਰਵਾਈਆਂ ਜਿਹੜੀਆਂ ਉਹ ਕਰਨ ਦੀ ਭਾਈ ਜ਼ਰੂਰਤ ਹੈਗੀ ਆ। ਕਿਸੇ ਨੇ ਉਂਗਲ ਫੜ ਕੇ ਨਹੀਂ ਤੁਹਾਨੂੰ ਦੱਸਣਾ ਵੀ ਆਹ ਕਰੀਏ ਉਹ ਕਰੀਏ, ਆਪ ਜਿਹੜੇ ਸਿਰ ਜੋੜੋ, ਗੁਰੂ ਸਾਹਿਬ ਨੇ ਜਿਹੜੇ ਬਖਸ਼ਿਸ਼ ਕੀਤੀ ਆ ਤੇ ਉਹ ਉਸ ਦਿਮਾਗ ਦੀ ਵਰਤੋਂ ਕਰਦੇ ਹੋਏ ਤੇ ਜਿਹੜਾ ਚੜੋ ਅੱਗੇ, ਚਲੋ ਕਾਰਵਾਈ ਕਰੋ ਤਾਂ ਜੋ ਗਵਰਨਰ ਤੱਕ ਇਹ ਪ੍ਰੈਸ਼ਰ ਪਾ ਰੱਖੀਏ ਵੀ ਭਾਈ ਇਸ ਬਿੱਲ ਨੂੰ ਪਾਸ ਕਰਨਾ ਹੈ। ਬਾਜ ਵੀਟੋ ਕਰਕੇ ਉਹ ਮੂੰਹ ਤੇ ਨਾ ਮਾਰਦੇ ਸਾਡੇ, ਫਿਰ ਆਪਾਂ ਵੇਂਦੇ ਰਵਾਂਗੇ ਵੀ ਹੁਣ ਕਿਹੜੇ ਪਾਸੇ ਨੂੰ ਜਿਹੜਾ ਉਹ ਜਾਣਾ ਹੈਗਾ ਆ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਨੈਨਦੀਪ ਸਿੰਘ ਜਿਹੜੇ ਜੁੜੇ ਨੇ, ਕੱਲ ਦੀ ਜਿਹੜਾ ਇੱਕ ਪ੍ਰੋਗਰਾਮ ਉਸ ਦੇ ਬਾਰੇ ਆਪਾਂ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜਿਹੜੀ ਇੱਕ ਵਾਰੀ ਫਿਰ ਜਾਣਕਾਰੀ ਦਿੰਦੇ ਆ, ਜਿਸ ਦੀ ਗੱਲ ਮੈਂ ਹੁਣੇ ਕਰਕੇ ਹਟਿਆ। ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਨਾਮ ਦੇ ਉੱਤੇ ਐਲੀਮੈਂਟਰੀ ਸਕੂਲ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਜਿਹੜਾ ਹੋਣ ਜਾ ਰਿਹਾ। ਸੋ ਆਪਣੇ ਨਾਲ ਨੈਨਦੀਪ ਸਿੰਘ ਜੁੜੇ ਨੇ। ਨੈਨਦੀਪ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਹਰਜੋਤ ਸਿੰਘ ਜੀ ਤੇ ਰਾਜਕਰਨਵੀਰ ਸਿੰਘ ਜੀ, ਈਵਨ ਜਿਹੜੀ ਟੌਪਿਕ ਜਿਹੜੀ ਚੱਲ ਰਿਹਾ, ਮੈਂ ਵੀ ਥੋੜੇ ਅਪਡੇਟਸ ਵੀ ਦੇ ਸਕਦਾ। ਸੋ ਪਿਛਲੇ ਹਫਤੇ ਮੈਂ ਉੱਥੇ ਕੈਪੀਟਲ ਗਿਆ ਸੀ ਤੇ ਆਲਮੋਸਟ 6-7 ਅਸੈਂਬਲੀ ਮੈਂਬਰਾਂ ਨਾਲ ਮੇਰੀ ਗੱਲਬਾਤ ਹੋਈ ਸੀ, ਤੇ ਈਵਨ ਬਹੁਤ ਜਿਹੜੀ ਸਾਡੀ ਸੈਨੇਟਰ ਕਾਬੀਅਰੋ ਜਿਨ੍ਹਾਂ ਨੇ ਹੁਣ ਇਸ ਸਾਲ ਲੀਡ ਕਰ ਰਹੇ ਨੇ, ਤੇ ਉਹ ਵੀ ਸੰਗਤ ਦੀ ਪਾਵਰ ਦੇ ਨਾਲ, ਸੰਗਤ ਦੀ ਪ੍ਰੈਸ਼ਰ ਨਾਲ ਉਹਨੇ ਮਤਲਬ ਹਿੱਸਾ ਦਿੱਤਾ ਹੀ ਸੀ, ਤੇ ਉਹਦੀ ਪਾਰਟਿਸਿਪੇਸ਼ਨ ਸੀ ਜਿਹੜੀ ਪਿਛਲੇ ਸਾਲ ਜਿਹੜੀ ਮਾਰਚ ਜਿਹੜੀ ਸੰਗਤ ਨੇ ਕੀਤਾ ਸੀ ਬੇਕਰਸ ਤੱਕ, ਸੈਕਰਾਮੈਂਟੋ ਤੱਕ। ਸੋ ਉਹਦੀ ਉਹ ਜਿੰਨੇ ਅਸੈਂਬਲੀ ਮੈਂਬਰਸ ਖਾਸ ਕਰਕੇ ਈਸਟ ਬੇ ਤੇ ਸੈਂਟਰਲ ਵੈਲੀ ਜਿਹੜੀ ਸਾਡੀ ਗੱਲ ਹੋਈ ਸੀ, ਉਹ ਸਾਰੇ ਇਸ ਬਿੱਲ ਦੇ ਵਿੱਚ ਹੱਕ ਮਤਲਬ ਹੈਗੇ ਨੇ। ਉਮੀਦ ਤਾਂ ਇਹ ਹੈ ਤੇ ਸਾਨੂੰ ਵੀ ਲੱਗਦਾ ਇਹ ਹੈ ਕਿ ਪਾਸ ਹੋ ਜਾਊਗਾ ਅਸੈਂਬਲੀ ਦੇ ਵਿੱਚ, ਪਰ ਜਿਵੇਂ ਤੁਸੀਂ ਕਹਿ ਰਹੇ ਜਿੰਨੇ ਅਸੀਂ ਵੱਧ ਤੋਂ ਵੱਧ ਪ੍ਰੈਸ਼ਰ ਹੁਣ ਪਾ ਸਕਦੇ, ਜੇ ਕੋਈ ਸਾਡੀ ਕੋਈ ਭਰਾ ਹੋਵੇ, ਕੋਈ ਭੈਣ ਹੋਵੇ ਜਿਨ੍ਹਾਂ ਦੇ ਕੋਈ ਲਿੰਕ ਆ ਗਵਰਨਰ ਨਾਲ ਜਾਂ ਮਤਲਬ ਕਿਸੇ ਉਸ ਆਫਿਸ ਦੇ ਨਾਲ, ਜੇ ਉਹ ਸਾਡੇ ਨਾਲ ਇਨ ਟੱਚ ਹੋ ਸਕੇ, ਕਿਉਂਕਿ ਉਹ ਸਾਡੇ ਕੋਲ ਅਜੇ ਕੋਈ ਜਿਵੇਂ ਜਕਾਰੋ ਮੂਵਮੈਂਟ ਦੇ ਕੋਲ ਸਾਡੇ ਕੋਲ ਕੋਈ ਅਜੇ ਕੋਈ ਲਿੰਕ ਹੈ। ਸੋ ਆਮ ਸਿੱਖਾਂ ਨੂੰ ਦੇਖਣਾ ਪੈਣਾ, ਹੋਰ ਜਿਹੜੇ ਅਹੁਦੇਦਾਰ ਨੇ ਜਾਂ ਹੋਰ ਜਿਨ੍ਹਾਂ ਦੀ ਅਪਰੋਚ ਹੈਗੀ ਆ ਗਵਰਨਰ ਤੱਕ, ਉਹ ਜਿਹੜੀ ਚੀਜ਼ ਹੋਣੀ ਚਾਹੀਦੀ ਆ। ਕਿਸੇ ਟਾਈਮ ਤੇ ਜੈਰੀ ਬਰਾਊਨ ਦੀ ਤੱਕ ਅਪਰੋਚ ਸੀਗੀ, ਜਿੱਦਾਂ ਦਦਾਰ ਸਿੰਘ ਬੈਂਸ ਹੋਣਾ ਦੀ, ਉਹਦਾ ਬਹੁਤ ਖਾਸ ਮਿੱਤਰ ਜਿਹੜੇ ਉਹ ਮੰਨਿਆ ਜਾਂਦਾ ਸੀਗਾ, ਉਹਨਾਂ ਦੇ ਵਿੱਚੋਂ ਇੱਕ ਸੀਗੇ। ਇਸ ਟਾਈਮ ਨਿਊਸਮ ਦੇ ਨਾਲ ਏਡੀ ਨੇੜਤਾ ਕਿਸੇ ਦੀ ਕੋਈ ਹੈਗੀ ਆ ਜਾਂ ਕਿਸੇ ਦੀ ਅਪਰੋਚ ਹੈਗੀ ਆ ਕਿ ਨਹੀਂ ਆ, ਉਹ ਦੇਖਣ ਵਾਲੀ ਗੱਲ ਆ। ਆਪਾਂ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਪਹਿਲਾਂ ਵੀ ਹਰਜੋਤ ਸਿੰਘ ਜੀ ਵੀ ਇਹ ਕੰਮ ਹੁੰਦਾ ਰਿਹਾ ਆ, ਵੀ ਉਹਨਾਂ ਨੇ ਪਿਛਲੀ ਵਾਰੀ ਵੀ ਇਹ ਜਿਹੜਾ ਬਿੱਲ ਆ ਉਸ ਨੂੰ ਫੇਲ ਕਰਨ ਦੇ ਲਈ, ਜਾਂ ਇੱਕ ਹੋਰ ਜਿਹੜਾ ਬਿੱਲ ਆ ਵੀਟੋ
ਜਿਹੜਾ ਉਹ ਕੀਤਾ ਸੀਗਾ, ਕਾਸਟ ਵਾਲਾ ਬਿੱਲ ਵੀ ਵੀਟੋ ਕੀਤਾ ਸੀ। ਉਹਦੇ ਵਿੱਚ ਬਾਅਦ ਦੇ ਵਿੱਚ ਕਨਫਰਮ ਹੋਇਆ ਸੀਗਾ ਵੀ ਜਿਹੜੇ ਇੰਡੀਆ ਪੱਖੀ ਤੇ ਜਿਨ੍ਹਾਂ ਨੂੰ ਇਹ ਹਿੰਦੂਤਵੀ ਜਿਹੜੀਆਂ ਤਾਕਤਾਂ ਆ, ਉਹਨਾਂ ਦੀ ਜਿਹੜੀ ਸਪਾਂਸਰਸ਼ਿਪ ਜਾਂ ਉਹਨਾਂ ਦੀ ਐਂਡੋਰਸਮੈਂਟਸ ਦੇ ਲਈ, ਉਹਨਾਂ ਦੀ ਮਨੀ ਦੀ ਖਾਤਰ ਉਹ ਜਿਹੜੇ ਚੀਜ਼ਾਂ ਉਹਨਾਂ ਨੇ ਰਿਜੈਕਟ ਜਿਹੜੀਆਂ ਕਰ ਦਿੱਤੀਆਂ ਸੀਗੀਆਂ। ਸੋ ਭਾਈ TNR ਦਾ ਬਿੱਲ ਇਦਾਂ ਜਿਹੜਾ ਉਹ ਰੋਲ ਨਾ ਜਾਵੇ। ਸੋ ਉਹ ਸਾਰੇ ਜਾਣਿਆਂ ਨੂੰ ਵੀ ਜਿਹੜੀ ਉਹ ਬੇਨਤੀ ਆ ਵੀ ਭਾਈ ਹੋਮ ਹਮਾ ਕੇ ਜਿਹੜਾ ਹਮਲਾ ਮਾਰੋ, ਨਹੀਂ ਤਾਂ ਆਪਾਂ ਹੱਥ ਤੇ ਹੱਥ ਧਰੇ ਜਿਹੜੇ ਉਹ ਬੈਠੇ ਰਹਿ ਸਕਦੇ ਆ। ਤੇ ਨੰਦੀਪ ਸਿੰਘ ਇਵਨ ਪਿਛਲੇ ਹਫਤੇ ਸੋ ਮੈਂ ਐਟਲਾਂਟਾ ਗਿਆ ਸੀ ਤੇ ਉੱਥੇ ਜਾਰਜੀਆ ਦੇ ਵਿੱਚ ਇੱਕ ਹਿੰਦੂ ਫੋਬੀਆ ਬਿੱਲ ਮਤਲਬ ਜਿਹੜੇ ਹਿੰਦੂਤਵਾ ਟਾਈਪਸ ਉਹਨਾਂ ਨੇ ਮਤਲਬ ਉੱਥੇ ਸ਼ੁਰੂ ਕੀਤਾ ਸੀ ਟੂ ਸਟਾਰਟ। ਜਿਵੇਂ ਫਰੀਮਾਰਟ ਸ਼ਹਿਰ ਦੇ ਵਿੱਚ ਵੀ ਪਾਸ ਕੀਤਾ ਗਿਆ ਸੀ ਇੱਕ ਹਿੰਦੂ ਫੋਬੀਆ ਬਿੱਲ। ਹੁਣ ਸਟੇਟ ਲੈਵਲ ਤੇ ਉਹ ਉੱਥੇ ਕਰ ਰਹੇ ਨੇ ਤੇ ਉੱਥੇ ਮੈਂ ਸਪੀਚ ਦਿੱਤਾ ਸੀ। ਆਲਮੋਸਟ ਇੱਕ ਜੂਇਸ਼ ਆਰਗੇਨਾਈਜੇਸ਼ਨ ਕੋ ਸਪਾਂਸਰ ਸੀ ਤੇ ਇੱਕ ਅਫਰੀਕਨ ਅਮਰੀਕਨ ਆਰਗੇਨਾਈਜੇਸ਼ਨ, at least 500-700 ਬੰਦੇ ਉੱਥੇ ਸੀਗੇ। ਐਂਡ ਮੈਂ ਬੇਸਿਕਲੀ ਬੋਲਿਆ ਕਿ ਦੇਖੋ ਰੇਸਿਜ਼ਮ ਤਾਂ ਹੈਗਾ ਹੀ ਆ ਤੇ ਸਾਡੇ ਹਿੰਦੂ ਭਰਾਵਾਂ ਉਹਨਾਂ ਨੂੰ ਇਫੈਕਟ ਵੀ ਹੁੰਦਾ ਹੀ ਆ। ਲਾਈਕ ਰੇਸਿਜ਼ਮ ਤਾਂ ਹੈਗਾ ਹੀ ਆ, ਜ਼ੀਨੋਫੋਬੀਆ ਵੀ ਇਸ ਮੁਲਕ ਦੇ ਵਿੱਚ ਕਾਫੀ ਆ, ਖਾਸ ਕਰਕੇ ਅਗੇਂਸਟ ਇਮੀਗ੍ਰੈਂਟਸ। ਪਰ ਇਹ ਜਿਹੜੀ ਚੀਜ਼ਾਂ ਲਾਈਕ ਹਿੰਦੂ ਫੋਬੀਆ, ਇਹ 100% ਬਸ ਪੋਲੀਟੀਕਲ ਪ੍ਰੋਪੇਗੈਂਡਾ ਹੈ, ਇਹਦੇ ਵਿੱਚ ਹੋਰ ਕੁਛ ਨਹੀਂ। ਤੇ ਬਹੁਤ ਸਾਰੇ ਐਕਚੁਅਲੀ ਜਿਹੜੇ ਉੱਥੇ ਬੈਠੇ ਸੀਗੇ ਦੇ ਵਰ ਸਟਾਫਰਸ ਆਫ ਜਿਹੜੀ ਜਾਰਜੀਆ ਦੀ ਲੈਜਿਸਲੇਚਰ, ਸੋ ਉਹ ਐਕਚੁਅਲੀ ਕਾਫੀ ਥੈਂਕਫੁਲ ਸੀ। ਸੋ ਜਿੱਥੇ ਅਸੀਂ ਆਪਣੀ ਆਵਾਜ਼ ਚੱਕ ਸਕਦੇ, ਮਤਲਬ ਸਾਡੀ ਜ਼ਿੰਮੇਵਾਰੀ ਆ ਉੱਥੇ ਚੱਕਣ ਨੂੰ। ਸੋ ਤੁਸੀਂ ਦੇਖੋ ਵੀ ਕਿੱਥੇ ਕਿੱਥੇ ਕੀ ਚੀਜ਼ਾਂ ਜਿਹੜੀਆਂ ਪੋਲੀਟੀਕਲੀ ਜਿਹੜੀਆਂ ਹੋ ਰਹੀਆਂ, ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਉਹਨਾਂ ਨੇ ਕਿੱਥੇ ਪੈਰ ਜਿਹੜੇ ਉਹ ਪਸਾਰੇ ਆ। ਕੋਨਾ ਦੇ ਦੁਆਰਾ ਇਹ ਜਿਹੜਾ ਬਿੱਲ ਆ ਉੱਥੇ ਲਿਆਂਦਾ ਗਿਆ, ਹਿੰਦੂ ਫੋਬੀਆ ਨੂੰ ਕਹਿੰਦੇ ਵੀ ਰੈਕੋਗਨਾਈਜ਼ ਕਰੋ ਤੇ ਐਂਟੀ ਹਿੰਦੂ ਹੇਟ ਆ ਉਸ ਨੂੰ ਪੀਨਲ ਕੋਡ ਦੇ ਵਿੱਚ ਜਿਹੜਾ ਐਡ ਕਰੋ ਵੀ ਜਿਹੜਾ ਕੋਈ ਇਦਾਂ ਕਰਦਾ ਇਹਨਾਂ ਦੇ ਹਿਸਾਬ ਦੇ ਨਾਲ ਕਰਦਾ ਤਾਂ ਜੋ ਉਸ ਦੇ ਉਲਟ ਜਿਹੜੀ ਉਹ ਕਾਰਵਾਈ ਜਿਹੜੀ ਉਹ ਹੋ ਸਕੇ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਨੇ, ਅਮਰੀਕਨ ਸਿਟੀਜ਼ਨਸ ਦੇ ਉੱਤੇ ਹੋਵੇ ਅਤਿਆਚਾਰ ਤਾਂ ਉਸ ਚੀਜ਼ ਦੇ ਉਲਟ ਨੇ। ਪਰ ਕਹਿੰਦੇ ਵੀ ਜਦੋਂ ਹਿੰਦੂ ਵਾਲੀ ਗੱਲ ਆਉਂਦੀ ਹੈ ਤੇ ਉਹਦੇ ਉਲਟ ਨਹੀਂ ਜਿਹੜਾ ਆ ਉਹ ਕੋਈ ਜਿਹੜਾ ਹੋਣਾ ਚਾਹੀਦਾ। ਕੋਈ ਵੀ ਇਨਸਾਨ ਕਿਸੇ ਦੇ ਉਲਟ ਵੀ ਜਿਹੜਾ ਇਸ ਤਰੀਕੇ ਦੇ ਨਾਲ ਕਾਰਵਾਈ ਕਰੇ ਉਸ ਦੀ ਹਰ ਇੱਕ ਜਣਾ ਜਿਹੜੀ ਉਹ ਨਿੰਦਾ ਕਰਦਾ ਆ। ਪਰ ਅਮਰੀਕਨ ਸਿਟੀਜ਼ਨਸ ਦੀ ਸੇਫਟੀ ਨੂੰ ਲੈ ਕੇ ਦੇਖੋ ਕਿੱਦਾਂ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਉਲਟ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਇਹਦਾ ਪਰਦਾਫਾਸ਼ ਤਾਂ ਵੱਧ ਤੋਂ ਵੱਧ ਤੇ ਜਲਦ ਤੋਂ ਜਲਦ ਜਿਹੜਾ ਹੋਣ ਦੀ ਜ਼ਰੂਰਤ ਹੈ। ਜਿਹੜੀ ਚੀਜ਼ ਹਰਜੋਤ ਸਿੰਘ ਖਾਲਸਾ ਜੀ ਨੇ ਬੋਲਿਆ ਸੀ ਕਿ ਅਸੀਂ ਜਿਹੜੇ 에ਅਰ ਇੰਡੀਆ ਕ੍ਰਾਸ਼ 1985 ਦੇ ਵਿੱਚ ਜੀ, ਅਸੀਂ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ। ਸੱਚ ਸਾਡੇ ਨਾਲ ਹੀ ਆ, ਅਸੀਂ ਸਵਾਲ ਪੁੱਛ ਸਕਦੇ, ਅਸੀਂ ਇਨਵੈਸਟੀਗੇਸ਼ਨ ਵੀ ਮੰਗੀਏ। ਕਿਉਂਕਿ ਈਵਨ ਜਦੋਂ ਇੰਡੀਅਨ ਕੌਂਸੂਲੇਟ ਨੇ ਇੱਥੇ ਆਇਆ ਸੀ ਫਰੈਜ਼ਨੋ ਦੇ ਵਿੱਚ ਮੇਰੀ ਵਾਰੀ ਤੇ ਹੋਰ ਮਤਲਬ ਜਥੇਬੰਦੀਆਂ ਦੇ ਬਾਰੇ ਗੱਲ ਕਰਨ ਨੂੰ, ਉਹਨਾਂ ਨੇ ਬਸ ਬਾਰ-ਬਾਰ ਇਹ ਕਿਹਾ ਸੀ ਉਹਨਾਂ ਦਾ ਕੋਈ ਪ੍ਰੂਫ ਹੈ ਨਹੀਂ, ਕੋਈ ਇਨਸੀਡੈਂਟ ਵੀ ਨਹੀਂ ਸੀ। ਉਹਨਾਂ ਨੇ ਬਸ ਕਿਹਾ ਕਿ ਹਾਂ ਨੈਣਦੀਪ ਆਈ ਮੀਨ ਉਦੋਂ ਮੈਨੂੰ ਆਈ ਡੋਂਟ ਥਿੰਕ ਮੈਨੂੰ ਊੜਾ ਐਡਸ ਵੀ ਆਉਂਦਾ ਹੀ ਸੀ, ਪਰ ਉਹਨੇ ਕਿਹਾ ਕਿ ਇਹਦੀ ਕੋਈ ਲਿੰਕ ਹੈਗਾ ਜਿਹੜਾ ਕੋਈ ਚੀਜ਼ ਮਤਲਬ ਜਿਹੜਾ 40 ਸਾਲ ਪਹਿਲਾਂ ਹੋਈ ਸੀ। ਸੋ ਲਾਈਕ ਹਰਜੋਤ ਸਿੰਘ ਖਾਲਸਾ ਜੀ ਬਿਲਕੁਲ ਸੱਚ ਦੱਸ ਰਹੇ ਨੇ ਕਿ ਅਸੀਂ ਇਸ ਚੀਜ਼ ਨੂੰ 100% ਟੈਕਲ ਕਰਨਾ ਚਾਹੀਦਾ, ਕਿਉਂਕਿ ਅਦਰਵਾਈਜ਼ ਬਸ ਇਹ ਇੱਕ ਟੂਲ ਹੈ ਸਾਨੂੰ ਮਤਲਬ ਸਾਰੀ ਸੰਗਤ ਨੂੰ, ਸਾਰੀ ਕੌਮ ਨੂੰ ਬਦਨਾਮ ਕਰ ਉਲਟ ਵਰਤਿਆ ਜਾ ਰਿਹਾ ਲਗਾਤਾਰ। ਸੋ RCMP ਦੇ ਉੱਤੇ ਵੀ ਹੈ, ਕੈਨੇਡਾ ਦੇ ਉੱਤੇ ਵੀ ਸਵਾਲ ਆ ਵੀ ਉਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਜਿਹੜੀ ਉਹ ਚੱਜ ਨਾਲ ਜਿਹੜੀ ਉਹ ਹੋ ਰਹੀ। ਇਹ ਵੀ ਰਿਪੋਰਟਸ ਆਈਆਂ ਸੀਗੀਆਂ ਵੀ ਉਸ ਤੋਂ ਬਾਅਦ ਇੰਡੀਅਨ ਜਿਹੜੀ ਸਟੇਟ ਆ ਉਸ ਦੇ ਦੁਆਰਾ ਕੈਨੇਡਾ ਦੇ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਮਨੀ ਵੰਡੀ ਗਈ ਸੀ ਇਸ ਚੀਜ਼ ਦੇ ਬਾਰੇ ਗੱਲਬਾਤ ਕਰਨ ਦੇ ਲਈ। ਤੁਸੀਂ ਇਹ ਦੇਖੋ ਵੀ ਜਿਹੜੇ ਮੁੱਖ ਉਸ ਦੇ ਵਿੱਚ ਕਥਿਤ ਦੋਸ਼ੀ ਮੰਨੇ ਜਾ ਰਹੇ ਸੀਗੇ ਉਹ ਬਰੀ ਹੋਏ ਨੇ ਉਸ ਪੂਰੇ ਮਾਮਲੇ ਦੇ ਵਿੱਚੋਂ, ਕਨਿਸ਼ਕ ਕਾਂਡ ਦੇ ਵਿੱਚੋਂ। ਸੋ ਇਹ ਡੈਫੀਨੇਟਲੀ ਇਹ ਕਨਿਸ਼ਕ ਕਾਂਡ ਦੇ ਉੱਤੇ ਪ੍ਰਸ਼ਨ ਚਿੰਨ੍ਹ ਸਵਾਲ ਜਿਹੜੇ ਉਹ ਹੈਗੇ ਆ ਤੇ ਉਸੇ ਨੂੰ ਹੀ ਇੱਕ ਹਥਿਆਰ ਵਰਤ ਕੇ ਜਿਹੜੇ ਸਿੱਖਾਂ ਦੇ ਉਲਟ ਜਿਹੜਾ ਪ੍ਰਚਾਰ ਆ ਦੁਨੀਆ ਭਰ ਦੇ ਵਿੱਚ ਜਿਹੜੀ ਭਾਰਤੀ ਸਰਕਾਰ ਆ ਉਹ ਕਰਦੀ ਆ ਰਹੀ ਆ ਤੇ ਉਸ ਨੂੰ ਕਰ ਰਹੀ ਹੈਗੀ ਆ। ਜੀ ਸਾਨੂੰ ਲੱਗਦਾ ਕਿ ਰਾਜਕਰਮ ਸਿੰਘ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਤੁਸੀਂ ਅੱਜ ਵੀ ਵੈਬਸਾਈਟ ਖੋਲ ਕੇ ਦੇਖ ਲਓ, ਫਰੰਟ ਦੇ ਉੱਤੇ ਉਹਨਾਂ ਨੇ ਕਨੈਕਸ਼ਾ ਵਾਲੀ ਜਿਹੜੀ ਆ ਵੀਡੀਓ ਪਾਈ ਆ ਤੇ ਉਹੀ ਵੀਡੀਓਜ਼ ਉਹ ਅਮਰੀਕਾ ਦੇ ਵਿੱਚ ਇਲੈਕਟਡ ਆਫੀਸ਼ੀਅਲਸ ਨੂੰ ਫਾਰਵਰਡ ਕਰਦੇ ਆ, ਲਾ ਮੇਕਰਸ ਨੂੰ ਤੇ ਲਾ ਐਨਫੋਰਸਮੈਂਟ ਨੂੰ ਦਿੰਦੇ ਆ।
ਜੀ ਇਹ ਨੰਦੀਪ ਆਪਾਂ ਸਿੰਘ ਨਾ ਸੋਚੀਏ ਕਿ ਆਪਾਂ ਚੁੱਪ ਕਰਕੇ ਇਹ ਆਪੇ ਮਤਲਬ ਟਾਈਮ ਨਾਲ ਖਤਮ ਹੀ ਹੋ ਜਾਣਾ। ਦੇਖੋ 40 ਸਾਲ ਹੋ ਗਏ, ਜੇ ਇਹਨਾਂ ਨੇ ਇਹ ਟੋਲ ਵਿੱਚ ਜਾਣਾ ਹੈ ਮਤਲਬ 80 100 ਸਾਲ 200 ਸਾਲ ਬਾਅਦ। ਸੋ ਹਰਜੋਤ ਸਿੰਘ ਖਾਲਸਾ ਜੀ ਬਿਲਕੁਲ ਸਹੀ ਦੱਸਿਆ ਸੀ ਜਦੋਂ ਉਹਨੇ ਕਿਹਾ ਸੀ ਕਿ ਜੇ ਅਸੀਂ ਇਸ ਚੀਜ਼ ਨੂੰ ਟੈਕਲ ਨਹੀਂ ਕਰਾਂਗੇ ਸਾਡੇ ਪੋਤੇ ਪੋਤਿਆਂ ਮਤਲਬ ਸਾਨੂੰ ਪੁੱਛਣਗੇ ਕਿ ਤੁਸੀਂ ਇਸ ਕੀ ਚੀਜ਼ ਕੀਤਾ ਸੀਗਾ। ਕਿਉਂ ਨਹੀਂ ਮਤਲਬ ਰੋਕਿਆ। ਹਾਂਜੀ ਜੀ ਬਿਲਕੁਲ ਜੀ। ਤੇ ਨੰਦੀਪ ਸਿੰਘ ਹੁਣ ਜਿਹੜਾ ਕੱਲ ਨੂੰ ਰਿਬਨ ਕਟਿੰਗ ਗ੍ਰੈਂਡ ਓਪਨਿੰਗ ਸਕੂਲ ਦੀ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ ਦੀ, ਉਹਦੇ ਬਾਰੇ ਥੋੜੀ ਜਾਣਕਾਰੀ, ਪ੍ਰੋਗਰਾਮ ਦੇ ਬਾਰੇ ਥੋੜੀ ਜਾਣਕਾਰੀ ਦੱਸ ਦਿਓ। ਸੋ ਇਹ ਸੰਗਤ ਨੂੰ ਸਾਰੀ ਸੰਗਤ ਨੂੰ ਭਾਵੇਂ ਮਤਲਬ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਲੋਡ ਚੱਕ ਕੇ ਆ ਰਹੇ ਨੇ ਮਤਲਬ ਕੋਈ ਹੋਰ ਸਟੇਟ ਤੋਂ ਤੁਸੀਂ ਕਿਰਪਾ ਕਰਕੇ ਉੱਥੇ ਜ਼ਰੂਰ ਪਹੁੰਚਿਓ। ਪ੍ਰੋਗਰਾਮ 100% 9 ਵਜੇ ਸ਼ੁਰੂ ਹੋਣਾ ਹੈ। ਸੋ 8:30 ਵਜੇ ਆ ਜਾਓ, 8 ਵਜੇ ਆ ਜਾਓ ਕਿਉਂਕਿ ਪਾਰਕਿੰਗ ਵੀ ਉੱਥੇ ਥੋੜ੍ਹਾ ਔਖਾ ਹੀ ਹੋਣਾ। ਤੇ ਨਾਲੇ ਪ੍ਰੋਗਰਾਮ ਤਾਂ ਕਿਉਂਕਿ ਇਹ ਇੱਕ ਸਕੂਲ ਡਿਸਟ੍ਰਿਕਟ ਦੀ ਫੰਕਸ਼ਨ ਹੈ, ਇਹ ਮਤਲਬ ਕੋਈ ਪੰਜਾਬੀ ਕੋਈ ਸਿੱਖ ਕਮਿਊਨਿਟੀ ਦੀ ਫੰਕਸ਼ਨ ਨਹੀਂ ਹੈ। ਇਹ ਬਿਲਕੁਲ 9 ਵਜੇ ਸ਼ੁਰੂ ਹੋਣਾ ਤੇ 10 ਵਜੇ ਖਤਮ ਵੀ ਹੋ ਜਾਣਾ। ਸੋ ਪ੍ਰੋਗਰਾਮ ਬੇਸਿਕਲੀ ਸਕੂਲ ਡਿਸਟ੍ਰਿਕਟ ਵੱਲ ਹੋਣਾ ਹੈ ਤੇ ਫਿਰ 10 ਤੋਂ 11 ਵਜੇ ਤੱਕ ਉਹਨਾਂ ਨੇ ਕਾਈਂਡ ਆਫ ਇੱਕ ਓਪਨ ਹਾਊਸ ਕਰਨਗੇ। ਸੋ ਜਿਹੜੇ ਬਿਲਡਿੰਗ ਜਿਹੜੇ ਕਲਾਸਰੂਮ ਉਹ ਦਿਖਾਏਂਗੇ ਤੇ obviously ਇੱਕ ਬੜੀ ਇੱਕ ਇਤਿਹਾਸਿਕ ਮੌਕਾ ਜਾਂ ਇੱਕ ਇਤਿਹਾਸਿਕ ਇਵੈਂਟ ਹੈ ਸਾਡੀ ਕਮਿਊਨਿਟੀ ਕੀ ਐਟਲੀਸਟ ਨਾਰਥ ਅਮਰੀਕਾ ਤੇ US ਦੇ ਵਿੱਚ ਪਹਿਲੀ ਵਾਰ ਇੱਕ ਸਿੱਖਾਂ ਦੇ ਨਾਂ ਇੱਕ ਸਕੂਲ ਖੋਲ ਰਿਹਾ ਤੇ ਖਾਸ ਕਰਕੇ ਸ਼ਹੀਦਾਂ ਦੇ ਨਾਂ ਤੇ ਜਿਹੜੀ ਖਾਲੜਾ ਪਰਿਵਾਰ ਵੀ ਉੱਥੇ ਹੋਣਗੇ ਤੇ ਹੋਰ ਬਹੁਤ ਸਾਰੇ ਦੋਸਤਾਂ ਮਿੱਤਰਾਂ ਤੇ ਸੰਗਤ ਤੇ ਜਿਹੜੀ ਕੌਮ ਨੂੰ ਪ੍ਰੇਮੀ ਹੈ ਹਾਂਜੀ ਉਹ ਆ ਰਹੇ ਨੇ। ਸੋ ਕੱਲ ਨੂੰ 26 ਜੂਨ ਵੀਰਵਾਰ ਸਵੇਰੇ 9 ਵਜੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ, ਇਹ ਸਕੂਲ ਦਾ ਨਾਮ ਆ, ਉੱਥੇ ਇੱਦਾਂ ਆ। ਸੋ ਪਰ ਆਪਾਂ ਨੂੰ ਪਤਾ ਵੀ ਆਪਣੇ ਲਈ ਉਹਨਾਂ ਦਾ ਸ਼ਹੀਦ ਦਾ ਰੁਤਬਾ ਆ। ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ, ਉਹਨਾਂ ਦੇ ਨਾਮ ਦੇ ਉੱਤੇ ਬਣੇ ਜਿਹੜੇ ਸਕੂਲ ਆ, ਉਸ ਦੀ ਗ੍ਰੈਂਡ ਓਪਨਿੰਗ ਰਿਬਨ ਕਟਿੰਗ ਜਿਹੜੀ ਆ ਉਹ ਹੋਣੀ ਆ ਸਵੇਰੇ 9 ਵਜੇ। ਫਾਊਂਟਨ ਵੇ ਐਵੀਨਿਊ ਆਈ ਥਿੰਕ ਅਧਿਕਾਰਤ ਤੌਰ ਦੇ ਉੱਤੇ ਫਾਊਂਟਨ ਵੇ ਐਵੀਨਿਊ ਆ, ਪਰ ਉੱਥੇ ਮੈਕਡੋਨਲਡਸ ਆ, ਸ਼ੀਲਡਸ ਐਂਡ ਬਰੋਲੀ ਦਾ ਕਾਰਨਰ ਆ, ਰਾਈਟ ਏਡ ਆ, ਕਈ ਜਿਹੜੇ ਉੱਥੇ ਐਡਰੈਸ ਹੈਗੇ ਨੇ। ਤੁਸੀਂ ਉਸ ਨੁੱਕਰ ਦੇ ਉੱਤੇ ਪਹੁੰਚ ਜਾਓ, ਤੁਹਾਨੂੰ ਸਕੂਲ ਜਿਹੜਾ ਉਹ ਦਿਖ ਜਾਊਗਾ ਤੇ ਉੱਥੇ ਤੁਸੀਂ ਪਰਲੇ ਪਾਸੇ ਕ੍ਰਾਸ ਦਾ ਸਟਰੀਟ ਕਾਫੀ ਵੱਡੀਆਂ ਪਾਰਕਿੰਗਸ ਹੈਗੀਆਂ, ਪਾਰਕਿੰਗ ਲੋਟਸ ਆ, ਉੱਥੇ ਪਾਰਕ ਕਰਕੇ ਤੇ ਤੁਸੀਂ ਜਿਹੜੇ ਆ ਫਿਰ ਸਕੂਲ ਦੇ ਵਿੱਚ ਇਸ ਪ੍ਰੋਗਰਾਮ ਦੇ ਲਈ ਜਿਹੜਾ ਪਹੁੰਚੋ। ਸੋ ਸਭ ਨੂੰ ਬੇਨਤੀ ਆ ਵੀ ਹੁਮਾ ਕੇ ਜਿਹੜਾ ਉਹ ਪਹੁੰਚਣਾ ਤੇ ਟਾਈਮ ਸਿਰ ਪਹੁੰਚਣਾ। ਜਿੱਦਾਂ ਨੈਨਦੀਪ ਸਿੰਘ ਨੇ ਆਖਿਆ ਵੀ ਇਹ ਜਿਹੜਾ ਕਿਉਂਕਿ ਸਕੂਲ ਡਿਸਟ੍ਰਿਕਟ ਦਾ ਪ੍ਰੋਗਰਾਮ ਆ, ਸੋ ਉਹਨਾਂ ਨੇ ਟਾਈਮ ਸਿਰ ਸ਼ੁਰੂ ਕਰਕੇ ਆਪਣੇ ਟਾਈਮ ਦੇ ਨਾਲ ਜਿਹੜਾ ਉਸ ਦੀ ਸਮਾਪਤੀ ਜਿਹੜੀ ਉਹ ਕਰ ਲੈਣੀ ਆ। ਸੋ ਲੇਟ ਨਾ ਹੋਈਏ, ਜੇ ਤੁਸੀਂ ਆ ਰਹੇ ਆ ਮੇਕ ਸ਼ੋਰ ਕਰੋ ਵੀ ਟਾਈਮ ਦੇ ਨਾਲ ਜਿਹੜਾ ਉਹ ਪਹੁੰਚ ਜਾਓ। 15 ਤੋਂ 20 ਮਿੰਟ ਐਕਸਟਰਾ ਲੈ ਕੇ ਆਓ, ਪਾਰਕ ਕਰਕੇ ਤੁਰ ਕੇ ਇੱਧਰ ਉੱਧਰ ਨੂੰ ਜਾਂਦਿਆਂ ਨੂੰ ਤੁਹਾਨੂੰ ਜਿਹੜਾ ਉਹਨਾਂ ਟਾਈਮ ਐਕਸਟਰਾ ਜਿਹੜਾ ਉਹ ਲੱਗ ਜਾਣਾ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਜਿਹੜਾ ਉੱਥੇ 8:30 ਵਜੇ ਜਿਹੜਾ ਉਹ ਤੁਸੀਂ ਪਹੁੰਚ ਹੀ ਜਿਹੜਾ ਉਹ ਜਾਵੋ ਜੀ। ਹਾਂਜੀ ਤੁਸੀਂ ਦੱਸੋ। ਨਹੀਂ ਮੈਂ ਬਸ ਇੱਕ ਦੋ ਹੋਰ ਥੋੜ੍ਹੀ ਖੁਸ਼ਖਬਰੀਆਂ ਵੀ ਸੰਗਤ ਨੂੰ ਥੋੜ੍ਹੀ ਸੁਣਾਉਣਾ ਚਾਹੁੰਦਾ ਸੀ ਕਿ ਜਿਹੜਾ ਐਕਚੁਅਲੀ ਪਹਿਲਾਂ ਹੀ ਪ੍ਰਿੰਸੀਪਲ ਹੋਣਾ ਆ ਰਾਹੁਲ ਡੀਅਸ, ਉਹ ਵੀ ਉੱਥੇ ਹੋਊਗਾ ਤੇ ਕੱਲ ਉਹਨੂੰ ਪੂਰੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਹਰ ਸਾਲ ਇੱਕ ਸਟੇਟ ਐਗਜ਼ਾਮਸ ਹੁੰਦੇ ਨੇ ਮੈਥਸ ਤੇ ਇੰਗਲਿਸ਼ ਦੇ ਵਿੱਚ ਜਿਹੜੇ ਸਾਰੇ ਬੱਚੇ ਲੈਂਦੇ ਨੇ, ਉਹਨਾਂ ਦੀ ਜਿੱਥੇ ਉਹ ਹੁਣ ਪੜ੍ਹਾ ਰਿਹਾ ਮਤਲਬ ਉਹ ਅੱਜ ਅਜੇ ਐਤਕੇ ਸਾਲ ਹੀ ਵਾਸ ਦ ਪ੍ਰਿੰਸੀਪਲ ਆਫ ਇੱਕ ਰੋਜ਼ਵੈਲਟ ਐਲੀਮੈਂਟਰੀ ਸਕੂਲ। ਦੇ ਹੈਡ ਉਹਨਾਂ ਦੀ ਜਿਹੜੀ ਗਰੋਥ ਸਕੋਰਸ ਹਾਈਐਸਟ ਸੀਗੇ ਪੂਰੀ ਸੈਕੰਡ ਹਾਈਐਸਟ ਸੀ ਪੂਰੀ ਕੈਲੀਫੋਰਨੀਆ ਦੇ ਵਿੱਚ, ਤੇ ਅਸੀਂ ਉਸ ਬੰਦਾ ਨੂੰ ਲੈ ਕੇ ਆ ਰਹੇ ਹਾਂ। ਉਹ ਬੰਦਾ ਹੋਗਾ ਜਿਹੜਾ ਸ਼ਹੀਦ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦੀ ਪਹਿਲੀ ਪ੍ਰਿੰਸੀਪਲ ਹੋਣਾ ਆ। ਸੋ ਉਹਦੀ ਤੁਸੀਂ ਕਹਿ ਸਕਦੇ ਪੈਸ਼ਨੇਟ ਹੈ ਐਜੂਕੇਸ਼ਨ ਬਾਰੇ, ਤੇ ਅਸੀਂ ਵੀ ਚਾਹੁੰਦੇ ਕਿ ਇਹ ਸਕੂਲ ਮਤਲਬ ਟਾਪ 'ਚ ਹੋਵੇ ਤੇ ਉਹਨੇ ਕਾਫੀ ਮਿਹਨਤ ਨਾਲ ਡਿਜ਼ਾਈਨ ਵੀ ਕੀਤਾ ਸੀ। ਸੋ ਅਸੀਂ ਉੱਥੇ ਵੀ ਤੁਹਾਨੂੰ ਦਿਖਾ ਸਕਦੇ ਦੇਰ ਵਿਲ ਬੀ ਜਿਹੜੇ ਫੁੱਟਬਾਲ ਯੂਨੀਫਾਰਮਸ, ਬਾਸਕਟਬਾਲ ਯੂਨੀਫਾਰਮਸ। ਮਤਲਬ ਸਕੂਲ ਦਾ ਜਿਹੜਾ ਛੋਟਾ ਨਾ ਉਹ ਹੋਗਾ ਸਿੰਘ ਐਲੀਮੈਂਟਰੀ, ਸਿੰਘ ਰੋਇਲ।
ਜੀ ਜੀ ਬਿਲਕੁਲ ਜੀ ਸੋ ਬਿਲਕੁਲ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਆਖਰੀ ਜਿਹੜੀ ਇੱਕ ਵਾਰੀ ਉਹਨਾਂ ਨੇ ਬਹੁਤ ਪ੍ਰੋਮੀਨੈਂਟ ਕੋਟ ਕੀਤਾ ਸੀ ਵੀ ਮੈਂ ਚਾਹੇ ਮਰ ਵੀ ਜਾਵਾਂ ਪਰ ਇਹ ਕੰਮ ਚੱਲਦਾ ਹੀ ਰਹੂਗਾ ਜਦੋਂ ਤੱਕ ਆਖਰੀ ਜਿਹੜੀ ਬਾਡੀ ਆ ਉਹ ਲੱਭੀ ਨਹੀਂ ਜਾਂਦੀ, ਉਹਨਾਂ ਦਾ ਨਾਮ ਰਿਕਾਰਡ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਦੱਸਿਆ ਜਾਂਦਾ। ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਦੇ ਦਿੱਤੀ। 25,000 ਤੋਂ ਵੱਧ ਜਿਹੜੇ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਆਪਣੇ ਸਿੱਖ ਭੈਣ ਭਰਾਵਾਂ ਦਾ ਜਿਹੜਾ ਕਤਲ ਕੀਤਾ ਸੀ, ਉਹ ਸਾਰੀ ਰਿਕਾਰਡ ਦੇ ਉੱਤੇ ਆ ਗਈ। ਸੋ ਸਾਡਾ ਇੰਨਾ ਕੁ ਤਾਂ ਫਰਜ਼ ਬਣਦਾ ਆ ਵੀ ਉਸ ਸ਼ਹੀਦ ਦੇ ਨਾਂ ਤੇ ਜਿਹੜਾ ਪਹਿਲੀ ਵਾਰੀ ਪਬਲਿਕ ਸਕੂਲ ਜਿਹੜਾ ਗਵਰਨਮੈਂਟ ਦਾ ਉਹ ਬਣ ਜਾ ਰਿਹਾ ਤੇ ਆਪਾਂ ਨਿਆਣਿਆਂ ਨੂੰ ਨਾਲ ਲੈ ਕੇ ਪਹੁੰਚੇ। ਬੱਚਿਆਂ ਨੂੰ ਸਾਰਿਆਂ ਨੂੰ ਛੁੱਟੀਆਂ ਆ, ਨਾਲੇ ਬਹੁਤ ਵਧੀਆ ਸਕੂਲ ਦੀ ਬਿਲਡਿੰਗ ਆ, ਬਿਲਡਿੰਗ ਵੀ ਦਿਖਾਲ ਕੇ ਲਿਆਓ, ਚਾਹੇ ਤੁਸੀਂ ਸੈਕਰਾਮੈਂਟੋ ਆ, ਬੇਕਰਸਫੀਲਡ ਆ, 2-2.5 ਘੰਟੇ ਦਾ ਰਸਤਾ ਆ ਸਾਰੇ ਪਾਸਿਓਂ। ਹਾਈਵੇ 99 ਤੋਂ 5 ਮਿੰਟ 7 ਮਿੰਟ ਦੀ ਦੂਰੀ ਤੇ ਹੀ ਆ। ਸੋ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ, ਸਾਰੇ ਪਰਿਵਾਰਾਂ ਸਮੇਤ ਆਓ ਤੇ ਉੱਥੇ ਜਿਹੜਾ ਇਕੱਠ ਆ ਆਪਣਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਣਾ ਚਾਹੀਦਾ। ਆਪਾਂ ਪੰਜਾਬੀ ਰੇਡੀਓ USA ਵੱਲੋਂ, ਜਕਾਰਾ ਮੂਵਮੈਂਟ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਸ ਹਿਸਟੋਰੀਕਲ ਜਿਹੜੀ ਇਵੈਂਟ ਆ, ਮੂਵਮੈਂਟ ਆ, ਉਹਦੇ ਵਿੱਚ ਆਪਾਂ ਹਾਜ਼ਰੀ ਭਰੀਏ। ਜੀ ਬਿਲਕੁਲ। ਨਰਿੰਦਰ ਸਿੰਘ ਧੰਨਵਾਦ, ਮਿਹਰਬਾਨੀ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਪੰਜਾਬੀ ਰੇਡੀਓ USA ਤੇ ਸਾਰੀ ਸੰਗਤ ਨੂੰ ਵਾਹਿਗੁਰੂ ਖਾਲਸਾ ਜੀ ਜੀ। ਤੇ ਰਾਜਕਰਮਵੀਰ ਸਿੰਘ ਜੀ, ਜਾਂਦੇ ਜਾਂਦੇ ਅੱਜ ਜਿਹੜੇ ਆਪਣੇ ਟਰੱਕਰ ਭੈਣ ਭਰਾ ਹੈਗੇ ਆ, ਜੂਨ 25 ਆ ਅੱਜ ਤੋਂ ਜਿਹੜਾ ELP ਆ, ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਸਟੈਂਡਰਡ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਆਲਰੇਡੀ ਸ਼ੁਰੂ ਹੋ ਗਿਆ ਹੈਗਾ ਤੇ ਤੁਹਾਨੂੰ ਕਿਤੇ ਵੀ ਜਿਹੜੇ CHP ਵਾਲੇ ਰੋਕ ਸਕਦੇ ਹੈਗੇ ਆ ਤੇ ਉਹਨਾਂ ਨੂੰ ਲੱਗਾ ਵੀ ਤੁਹਾਨੂੰ ਜਿਹੜੀ ਇੰਗਲਿਸ਼ ਆ ਬਿਲਕੁਲ ਸਹੀ ਨਹੀਂ ਆ ਰਹੀ ਤੇ ਉਹ ਤੁਹਾਨੂੰ ਰੋਕ ਸਕਦੇ ਹੈਗੇ ਆ। ਸੋ ਇਹਦੇ ਬਾਬਤ ਬਹੁਤ ਸਾਰੇ ਇਹਨਾਂ ਦਾ ਅਗੇਂਸਟ ਆਰਗੇਨਾਈਜੇਸ਼ਨਸ ਕੰਮ ਵੀ ਕਰ ਰਹੀਆਂ ਆ। ਸਿੱਖ ਕੋਲੀਸ਼ਨ ਨੇ ਵੀ ਲੈਟਰ ਲਿਖਿਆ ਸੀ ਵੀ ਭਾਈ ਮੋਸਟਲੀ ਇਮੀਗ੍ਰੈਂਟਸ ਇਸ ਇੰਡਸਟਰੀ 'ਚ ਆ, ਇੰਨਾ ਸਟ੍ਰਿਕਟਨੈਸ ਨਹੀਂ ਹੋਣੀ ਚਾਹੀਦੀ। ਤੇ ਅੱਜ ਇੱਕ ਹੋਰ ਆਰਗੇਨਾਈਜੇਸ਼ਨ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਇਹਦੇ ਨਾਲ ਜਿਹੜੇ ਆ ਆਲਰੇਡੀ ਇੰਡਸਟਰੀ ਦੇ ਵਿੱਚ ਜਿਹੜੇ ਰੇਟਸ ਆ ਉਹ ਇਨਕਰੀਜ਼ ਹੋਊਗੇ। ਸੋ ਜਿਹੜੇ ਡਰਾਈਵਰਸ ਆ ਉਹਨਾਂ ਦੀ ਘਾਟ ਹੋਊਗੀ। ਕਹਿੰਦੇ ਵੀ ਫਰੇਟ ਵੇਵਸ, ਉਹਨਾਂ ਨੇ ਇਹ ਕਿਹਾ ਵੀ 10% ਜਿਹੜੇ ਟਰੱਕ ਡਰਾਈਵਰਸ ਆ ਉਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਇੰਗਲਿਸ਼ ਪ੍ਰੋਫੀਸ਼ੀਐਂਸੀ ਸਟੈਂਡਰਡ ਦੇ ਵਿੱਚ ਆਲਰੇਡੀ ਫਾਲ ਕਰਦੇ ਹੈਗੇ ਆ। ਮੇਰੇ ਖਿਆਲ ਨਾਲ ਤਾਂ ਸ਼ਾਇਦ 10% ਤੋਂ ਵੀ ਜ਼ਿਆਦਾ ਕਰਦੇ ਹੋਊਗੇ ਕਿਉਂਕਿ ਮੈਜੋਰਟੀ 'ਚ ਆਪਾਂ ਸਾਰੇ ਇਮੀਗ੍ਰੈਂਟਸ ਹੈਗੇ ਆ। ਸੋ ਜਿੰਨੇ ਵੀ ਟਰੱਕਰਸ ਹੈਗੇ ਆ ਪਲੀਜ਼ ਸਾਰਾ ਧਿਆਨ ਰੱਖੋ। ਅੱਜ ਤੋਂ ਜਿਹੜਾ ELP ਵਾਲਾ ਲਾਅ ਆ ਉਹ ਇਫੈਕਟ ਹੈਗਾ ਜੂਨ 25, 2025 ਤੋਂ। ਜੀ ਬਿਲਕੁਲ। ਸੋ ਆਊਟ ਆਫ ਸਰਵਿਸ ਕਰਨ ਦੀ ਉਹਨਾਂ ਦੇ ਕੋਲ ਹੁਣ ਮੱਦ ਇਸ ਦੇ ਤਹਿਤ ਜਿਹੜੀ ਉਹ ਆ ਗਈ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਕਮਿਊਨੀਕੇਟ ਜਿਹੜਾ ਉਹ ਸਹੀ ਢੰਗ ਦੇ ਨਾਲ ਇੰਗਲਿਸ਼ ਦੇ ਵਿੱਚ ਜੋ ਸਵਾਲ ਜਵਾਬ ਕਰਦੇ ਆ ਤੇ ਉਹ ਕਰ ਸਕੋ ਤੇ ਉਹਦੇ ਅਦਰਵਾਈਜ਼ ਮੁਸ਼ਕਿਲਾਂ ਦਾ ਜਿਹੜਾ ਉਹ ਸਾਹਮਣਾ ਬੇਸਿਕਲੀ ਕਰਨਾ ਪੈ ਜਾ ਸਕਦਾ ਆ। ਅੱਗੇ ਕੁਝ ਕੁ ਸਟੇਟਸ ਨੇ ਕੀਤਾ ਸੀਗਾ ਆਪਣੇ ਥਾਂ ਦੇ ਉੱਤੇ ਤੇ ਹੁਣ ਜਿਹੜਾ ਆ ਉਹ ਆਪਾਂ ਦੇਖ ਰਹੇ ਆ ਵੀ ਇਹਨਾਂ ਨੇ ਫੈਡਰਲ ਲੈਵਲ ਦੇ ਉੱਤੇ ਇਸ ਚੀਜ਼ ਨੂੰ ਕਰ ਦਿੱਤਾ ਆ। ਸੋ ਲੈਟਸ ਸੀ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਰੋਕਿਆ ਗਿਆ, ਰਾਜਕਰਮਵੀਰ ਸਿੰਘ ਜੀ, ਜੇ ਕਿਸੇ ਨੂੰ ਰੋਕਿਆ ਗਿਆ ਜਾਂ ਕਿਸੇ ਦੇ ਜਾਣ ਪਛਾਣ ਨਾਲ ਇਦਾਂ ਦੀ ਕੋਈ ਗੱਲਬਾਤ ਹੋਈ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਕਾਲ ਕਰਕੇ ਦੱਸਿਓ ਤਾਂ ਕਿ ਹੋਰ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਪਤਾ ਲੱਗ ਸਕੇ। 408-272-5200 ਤੇ ਕਾਲ ਕਰਕੇ ਸ਼ੇਅਰ ਕਰ ਦਿਓ ਜੀ। ਤੇ ਟਰੰਪ ਉਹਨਾਂ ਨੇ ਇੰਡੋ ਪਾਕਿਸਤਾਨ ਦੇ ਉੱਤੇ ਇੱਕ ਹੋਰ ਬਿਆਨ ਦਿੱਤਾ ਹੈ, ਉਹ ਆਪਾਂ ਸੁਣਾ ਜੀਏ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਉਹ ਵਧਦੇ ਹਾਂ। Have any idea? Vladimir Putin has been more difficult. Frankly, I had some problems with Zelensky. You may have read about him. And it's been more difficult than other wars. I mean, look, we just ended a war in 12 days that was simmering for 30 years, frankly. We ended Rwanda and the Congo. It's coming to sign the documents. We've already signed basic documents, but they're coming, I think, to the White House on Friday. We ended Serbia was going to go at it. But maybe the most important of all, India and Pakistan. And that wasn't whether or not they may someday have nukes like we're talking about in the Middle East, like we're talking about with Israel and Iran. This is they have nuclear weapons. I ended that with a series of phone calls on trade. I said, look,
if you're going to go fighting each other, it was getting very bad. You know how bad that last attack was. It was really bad. If you're going to go fighting each other, we're not doing any trade deal. No, 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 you have to do a trade deal. I said, we're not doing any trade deal. And in fact, I had the general, who was very impressive. The general from Pakistan was in my office last week. You know, Prime Minister Modi is a great friend of mine. He's a great gentleman. He's a great man. And I got them to reason. I said, we're not doing a trade deal if you're going to fight. And if you're going to fight each other, we're not doing a trade deal. And you know what? They said, no, I want to do the trade deal. We stopped the nuclear war. Go ahead. Go ahead, Jeff. ਸੋ ਤੁਸੀਂ ਸੁਣ ਸਕਦੇ ਆ ਅਗਲੇ ਨੇ ਕਿਹਾ ਵੀ ਪਰਮਾਣੂ ਸ਼ਕਤੀਆਂ ਦੀ ਜਿਹੜੀ ਲੜਾਈ ਹੋਈ ਸੀਗੀ ਉਹਨੂੰ ਮੈਂ ਟ੍ਰੇਡ ਦੀਆਂ ਕਾਲਾਂ ਦੇ ਨਾਲ ਜਿਹੜਾ ਉਹ ਸੁਲਝਾ ਦਿੱਤਾ। ਕੋਂਗੋ ਵਾਲੀ ਵੀ ਕਰਤੀ, ਕਸੋਵੋ ਵਾਲੀ ਵੀ ਕਰਤੀ, ਇਰਾਨ ਇਜ਼ਰਾਈਲ ਵਾਲੀ ਵੀ ਜਿਹੜੀ ਆ ਉਹ ਕਰ ਦਿੱਤੀ ਆ। ਸੋ ਇਹ ਸਾਰਾ ਕੁਛ ਇਸ ਟਾਈਮ ਜਿਹੜਾ ਉਹ ਹਰਜੋਤ ਸਿੰਘ ਜੀ ਚੱਲ ਰਿਹਾ। ਸੋ ਮੁੱਖ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਵੀ ਜਿਹੜਾ ਜਨਰਲ ਆ ਸੀਮ ਜਿਹੜਾ ਆਇਆ ਸੀਗਾ ਆਸਿਮ ਮੁਨੀਰ ਕਹਿੰਦਾ ਵੀ ਮੇਰਾ ਬੜਾ ਚੰਗਾ ਮਿੱਤਰ ਆ ਤੇ ਮੈਂ ਉਹਨੂੰ ਸਮਝਾਤਾ ਸੀਗਾ ਸਿੱਧੇ ਅੱਖਰਾਂ 'ਚ ਵੀ ਭਾਈ ਜੇ ਤੂੰ ਨਹੀਂ ਸਮਝਦਾ ਤਾਂ ਫਿਰ ਦੇਖ ਲੈ ਏਦਾਂ ਹੋਣਾ ਆ। ਮੋਦੀ ਨੂੰ ਵੀ ਕਹਿੰਦਾ ਵੀ ਮੈਂ ਜਿਹੜਾ ਉਹ ਸਮਝਾਤਾ ਸੀ। ਇੰਡੀਆ ਪਾਕਿਸਤਾਨ ਦੀ ਕਹਿੰਦੀ ਸਭ ਤੋਂ ਇੰਪੋਰਟੈਂਟ ਜਿਹੜੀ ਉਹ ਸੀਗੀ ਕਿਉਂਕਿ 2 ਨਿਊਕਲੀਅਰ ਜਿਹੜੇ ਹਥਿਆਰਾਂ ਵਾਲੇ ਉਹ ਮੁਲਕ ਆ ਤੇ ਉਹ ਲੜਾਈ ਨੂੰ ਜਿਹੜਾ ਆ ਉਹ ਮੈਂ ਕੁਛ ਹੀ ਦਿਨਾਂ ਦੇ ਵਿੱਚ ਫੋਨ ਕਾਲਾਂ ਦੇ ਜ਼ਰੀਏ ਜਿਹੜਾ ਆ ਉਹ ਬੰਦ ਕਰਵਾ ਦਿੱਤਾ ਸੀਗਾ। ਸੋ ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਨੇ ਇੰਡੀਆ ਪਾਕਿਸਤਾਨ ਦੀ ਲੜਾਈ ਨੂੰ ਬੰਦ ਕਰਾਉਣ ਦਾ ਜਿਹੜਾ ਆ ਉਹ ਦਾਅਵਾ ਕੀਤਾ। ਇਸ ਵਾਰ ਨਾਟੋ ਦੀ ਸਟੇਜ ਤੋਂ ਖੜ ਕੇ ਜਿਹੜਾ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਉਹ ਦਾਅਵਾ ਕੀਤਾ। ਇੰਡੀਆ ਵਾਲਿਆਂ ਦੇ ਬੁੱਲ ਸੀਤੇ ਪਏ ਆ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਹੋਇਆ ਏਦਾਂ ਹੀ ਆ। ਓਵਰਆਲ ਜੇ ਦੇਖਿਆ ਜਾਵੇ ਇੰਡੋ ਪਾਕ ਕੌਨਫਲਿਕਟ ਦੇ ਵਿੱਚ ਪਾਕਿਸਤਾਨ ਦਾ ਪਲੜਾ ਜਿਹੜਾ ਉਹ ਭਾਰੀ ਰਹਿ ਗਿਆ। ਇੰਡੀਆ ਦੀ ਕਾਫੀ ਜ਼ਿਆਦਾ ਖਿੱਲੀ ਆ ਓਵਰਆਲ ਜਿਹੜੀ ਉਹ ਉੱਡੀ ਆ ਇਸ ਲਈ ਕਿਉਂਕਿ ਉਹ ਆਪਣੇ ਆਪ ਨੂੰ ਵਿਸ਼ਵ ਗੁਰੂ ਆਖਦਾ ਆ। ਜਹਾਜ਼ ਉਹਨਾਂ ਦੇ ਡਿੱਗ ਹੋ ਗਏ, ਚਾਈਨਾ ਦੀ ਟੈਕਨੋਲੋਜੀ ਦੇ ਉਹਨਾਂ ਦੀਆਂ ਜਹਾਜ਼ਾਂ ਨੂੰ ਜਿਹੜਾ ਉਹ ਨਸ਼ਟ ਕਰ ਦਿੱਤਾ, ਕਈ ਜਹਾਜ਼ ਜਿਹੜੇ ਉਹ ਡਿੱਗ ਗਏ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਤੇ ਟਰੰਪ ਹੋਣਾ ਨੇ ਇੱਕ ਵਾਰੀ ਫੇਰ ਇਹ ਚੀਜ਼ ਨੂੰ ਜਿਹੜਾ ਉਹ ਦੁਹਰਾਇਆ ਆ ਨਾਟੋ ਦੀ ਸਟੇਜ ਤੋਂ। ਜੀ ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਤੇ ਇੱਕ ਚੀਜ਼ ਜਿਹੜੀ ਜਾਂਦੇ ਜਾਂਦੇ ਦੱਸ ਰਹੀ ਹੈ ਵੀ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਦੀ ਜਿਹੜੀ ਲੋਕੇਸ਼ਨ ਆ 4061 ਵੈਸਟ ਫਾਊਂਟੇਨ ਵੇ ਐਵੀਨਿਊ, ਇਹ ਐਡਰੈਸ ਦੇ ਉੱਤੇ ਜਿਹੜਾ ਆ ਉਹ ਪਹੁੰਚ ਸਕਦੇ ਹੋ ਤੁਸੀਂ। ਇਹ ਜਿਹੜਾ ਅਧਿਕਾਰਤ ਜਿਹੜਾ ਐਡਰੈਸ ਇਹ ਹੈਗਾ ਆ ਤੇ ਉੱਦਾਂ ਸ਼ੀਲਡਸ ਐਂਡ ਬਰੌਲੀ ਦਾ ਜਿਹੜਾ ਕਾਰਨਰ ਫਰੈਜ਼ਨੋ ਦੇ ਵਿੱਚ ਪੈਂਦਾ ਆ ਉਹਦੇ ਤੇ ਵੀ ਆ ਸਕਦੇ ਆ, ਜਾਂ 4108 ਵੈਸਟ ਸ਼ੀਲਡਸ ਐਵੀਨਿਊ ਫਰੈਜ਼ਨੋ ਇਹ ਐਡਰੈਸ ਪਾ ਕੇ ਜਿਹੜਾ ਆ ਸਕਦੇ 4108 ਵੈਸਟ ਸ਼ੀਲਡਸ ਐਵੀਨਿਊ ਫਰੈਜ਼ਨੋ ਜਾਂ 4061 ਵੈਸਟ ਫਾਊਂਟੇਨ ਵੇ ਐਵੀਨਿਊ ਫਰੈਜ਼ਨੋ। ਸੋ ਇਹ ਦੋਨਾਂ ਐਡਰੈਸਾਂ 'ਚ ਕੋਈ ਐਡਰੈਸ ਜਿਹੜਾ ਉਹ ਪਾ ਕੇ ਤੁਸੀਂ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਗ੍ਰੈਂਡ ਓਪਨਿੰਗ ਰਿਬਨ ਕਟਿੰਗ ਦੇ ਉੱਤੇ ਜਿਹੜਾ ਉੱਥੇ ਜ਼ਰੂਰ ਪਹੁੰਚਣਾ ਜੀ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।